ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਨੇ ਇਹਨਾਂ ਦੀਆਂ, ਸੈਂਟਾਨੈਲਾ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277 0113 209-277-0113 ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ ਨੋਨ ਵੈੱਜ ਇੰਡੀਅਨ ਸਟਾਈਲ ਪੀਜ਼ਾ ਜਿਹੜਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਤੁਹਾਡਾ ਸ਼ਹਿਰ ਜਿਹੜਾ ਕੱਲ੍ਹ ਬੜੀ ਚਰਚਾ ਦੇ ਵਿੱਚ ਰਿਹਾ, ਪ੍ਰਧਾਨ ਮੰਤਰੀ ਆਏ ਸੀ ਮਲੋਟ ਦੇ ਵਿੱਚ, ਰੈਲੀ ਕਰਕੇ ਗਏ ਆ, ਕਿੱਦਾਂ ਰਿਹਾ ਸਾਰਾ ਕੁਛ? ਦੇਖੋ, ਇੱਕ ਨਾ ਬੜੀ ਖੂਬਸੂਰਤ ਕੋਟੇਸ਼ਨ ਹੈ ਹਿੰਦੀ ਦੀ, बहुत बढ़िया कोटेशन है राजनीति थी। वो कहते कि राजनीति फैसलों को तब तक टालते रहने की कला रखती है जब तक उसकी जरूरत खत्म ना हो जाए या समाज उन मतलब कि राजनीति फैसलों उदों तक टालती रहने की कला रखती है ਜਦੋਂ तक ਉਹਨਾਂ ਦੀ ਜ਼ਰੂਰਤ ਖਤਮ ਨਹੀਂ ਹੋ ਜਾਂਦੀ ਜਾਂ ਸਮਾਜ ਉਹਨਾਂ ਨੂੰ ਭੁੱਲ ਨਹੀਂ ਜਾਂਦਾ। ਸੋ ਇਹਨਾਂ ਨੇ 3-4 ਸਾਲ ਦੇਖੋ ਕਿਸ ਤਰ੍ਹਾਂ ਦਾ ਭੁੱਲ ਭੁਲਈਆ ਚਲਾਈ ਰੱਖਿਆ। ਸਰਕਾਰ ਬਣੀ 13-14 ਦੇ ਵਿੱਚ, 14 ਚ ਬਣੀ, ਫਿਰ 14-15 ਆ ਗਿਆ। ਉਦੋਂ ਇਹਨਾਂ ਨੇ MSP ਵਧਾਇਆ ਸੀਗਾ ਝੋਨੇ ਦਾ 50 ਰੁਪਏ, ਫਿਰ 15-16 ਆ ਗਿਆ 50 ਰੁਪਏ, ਫਿਰ 16-17 ਆ ਗਿਆ 60 ਰੁਪਏ, ਫਿਰ 17-18 ਆ ਗਿਆ, ਫਿਰ 80 ਰੁਪਏ, ਗਾਂ 18 ਤੇ 19 ਆ ਗਿਆ, ਫਿਰ ਚੱਕ ਕੇ 200 ਵਧਾ ਦਿੱਤਾ। ਸੋ ਜਾਨੀ ਪਹਿਲਾਂ ਟਾਲੀ ਗਏ ਬਾਅਦ ਦੇ ਵਿੱਚ ਜਦੋਂ ਵੇਖਿਆ ਕਿ ਹੁਣ ਐਤਕੀ ਇਲੈਕਸ਼ਨ ਦਾ ਵਰਾ, ਫਿਰ 200 ਰੁਪਇਆ ਵਧਾ ਦਿੱਤਾ। ਫਿਰ ਤੁਰ ਪਏ ਮੋਦੀ ਸਾਹਿਬ ਪ੍ਰਚਾਰ ਕਰਨ। ਪ੍ਰਧਾਨ ਮੰਤਰੀ ਨਾਲੋਂ ਪ੍ਰਚਾਰ ਮੰਤਰੀ ਉਹ ਬਿਹਤਰ ਆ। ਹੁਣ ਉਹਨਾਂ ਨੇ ਪ੍ਰਚਾਰ ਕਰਨਾ ਸੀਗਾ, ਉਹ MSP ਵਧਾਤੀ ਆ ਜੀ, MSP ਵਧਾਤੀ ਆ। ਇਹ ਢੰਡੋਰਾ ਪਿੱਟਣਾ ਸੀ। ਪਹਿਲਾਂ ਰਾਜਸਥਾਨ ਦੇ ਵਿੱਚ ਰੈਲੀ ਕੀਤੀ, ਉੱਥੇ ਬਹੁਤ ਵੱਡਾ ਖਰਚਾ ਕੀਤਾ ਭਾਰਤੀ ਜਨਤਾ ਪਾਰਟੀ ਵਾਲਿਆਂ। ਹਾਲਾਂਕਿ ਬੰਦਾ ਬਹੁਤ ਇਕੱਠਾ ਕੀਤਾ ਇਹਨਾਂ ਨੇ, ਪਰ ਵਿਰੋਧ ਵੀ ਹੋਇਆ ਤੇ ਉਸ ਤੋਂ ਇਲਾਵਾ ਲੋਕਾਂ ਦਾ ਰੋਸਾ ਵੀ ਇਹਨਾਂ ਨੂੰ ਚੱਲਣਾ ਪਿਆ, ਕਿਉਂਕਿ ਉੱਥੇ ਪ੍ਰਬੰਧ ਥੁੜ ਗਏ ਸੀ। ਇੱਥੇ ਪ੍ਰਬੰਧ ਇਹਨਾਂ ਨੇ ਚੰਗੇ ਕੀਤੇ ਚੁਣਿਆ, ਕਿਉਂਕਿ ਮਲੋਟ ਸ਼ਹਿਰ ਇਹੋ ਜਿਹਾ ਸ਼ਹਿਰ ਆ ਜਿਹਦੇ ਇੱਕ ਪਾਸੇ ਰਾਜਸਥਾਨ ਹੈ, ਦੂਸਰੇ ਪਾਸੇ ਹਰਿਆਣਾ। 20 ਕਿਲੋਮੀਟਰ ਤੋਂ 30 ਕਿਲੋਮੀਟਰ ਤੋਂ ਇਹ ਦੋਨੇ ਸਟੇਟਾਂ ਸ਼ੁਰੂ ਹੋ ਜਾਂਦੀਆਂ। ਤਾਂ ਇਹਨਾਂ ਇਲਾਕਿਆਂ ਨੂੰ ਇਸ ਕਰਕੇ ਨਾਲ ਜੋੜਿਆ ਗਿਆ ਸੀਗਾ ਕਿ ਰਸ਼ ਭਰਵਾਂ ਹੋ ਜਾਵੇ। ਪਰ ਅਫਸੋਸ ਦੀ ਗੱਲ ਹੈ, ਜਿੰਨੀਆਂ ਕੁਰਸੀਆਂ ਲਾਈਆਂ ਸੀ ਇਹਨਾਂ ਲਈ, ਉਹ ਵੀ ਭਰਨੀਆਂ ਔਖੀਆਂ ਹੋ ਗਈਆਂ। ਕਾਫੀ ਹੱਦ ਤੱਕ ਘੱਟ ਤੇ ਕਰ ਲਿਆ, ਪਰ ਸਾਰੀਆਂ ਦੀਆਂ ਸਾਰੀਆਂ ਕੁਰਸੀਆਂ ਜਿਹੜੀਆਂ ਨਾ ਤੋਂ ਭਰਨੀ ਹੋਈਆਂ। ਫਿਰ ਇੱਥੇ ਵੀ ਕਿਸਾਨ ਜਦੋਂ ਮਨ ਕੀ ਬਾਤ ਕਰਨ ਆਏ, ਕਿਸਾਨਾਂ ਦੀ ਗੱਲ ਹੋ ਰਹੀ ਸੀਗੀ, ਕਿਸਾਨ ਕਲਿਆਣ ਰੈਲੀ ਆ, ਕਿਸਾਨ ਮਨ ਕੀ ਬਾਤ ਕਹਿਣ ਆ ਰਹੇ ਸੀਗੇ, ਉਹਨਾਂ ਤੇ ਵੀ ਪੁਲਿਸ ਟੁੱਟ ਪਈ। ਕਹਿੰਦੇ ਨਹੀਂ, ਇੱਥੇ ਮਨ ਕੀ ਬਾਤ ਕਰਨ ਵਾਲਾ ਆਇਆ, ਮਨ ਕੀ ਬਾਤ ਸੁਣਨ ਵਾਲਾ ਨਹੀਂ ਆਇਆ। ਸੋ ਉਹਨਾਂ ਨੂੰ ਵੀ ਰੋਕ ਲਿਆ ਗਿਆ। ਉਹ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਨ ਲਈ ਆ ਰਹੇ ਸੀ ਇੱਧਰ ਬਠਿੰਡਾ ਰੋਡ ਤੋਂ। ਖੈਰ, ਫਿਰ ਜਿਹੜਾ ਪ੍ਰਬੰਧ ਹੁੰਦਾ ਰੈਲੀਆਂ ਦਾ, ਉਹ ਤੁਹਾਨੂੰ ਪਤਾ ਹੀ ਹੈ। ਜਿਸ ਤਰ੍ਹਾਂ ਦੀਆਂ ਹੁਣ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਵੇਖ ਲਈਆਂ ਹੋਣੀਆਂ, ਜੇ ਨਹੀਂ ਤੇ ਮੈਂ ਤੁਹਾਨੂੰ ਦੱਸ ਦੇਣਾ। ਲੰਗਰ ਲਾਇਆ ਗਿਆ ਸੀਗਾ, ਬਹੁਤ ਵਸੀਲਿਆਂ ਦੇ ਨਾਲ, ਹੀਲਿਆਂ ਦੇ ਨਾਲ ਲੰਗਰ ਤਿਆਰ ਕੀਤਾ ਗਿਆ। ਫਿਰ ਉੱਥੇ ਲੰਗਰ, ਉੱਥੇ ਲੋਕੀ ਮਿੱਧੀ ਜਾਂਦੇ ਸੀ, ਬੁਰਾ ਹਾਲ ਸੀ। ਇਹਨਾਂ ਦੀਆਂ ਜਿਹੜੀਆਂ ਅਕਾਲੀਆਂ ਦੀਆਂ ਝੰਡੀਆਂ ਸੀ ਜਿਹੜੀਆਂ, ਉਹ ਵੀ ਪੈਰਾਂ ਦੇ ਵਿੱਚ ਰੋਲਦੀਆਂ ਫਿਰਦੀਆਂ ਸੀਗੀਆਂ। ਸਵੱਛ ਭਾਰਤ ਵਾਲੇ ਜਿਹੜੇ ਨਾਅਰੇ ਲਾਉਂਦੇ ਸੀਗੇ, ਉਹੀ ਗੰਦ ਪਾ ਕੇ ਉੱਥੇ ਚੱਲਦੇ ਬਣੇ। ਸ਼ਹਿਰ ਸਾਡਾ ਜਿਹੜਾ ਉਹ ਇਸ ਤਰ੍ਹਾਂ ਦਾ ਬਣਿਆ ਪਿਆ ਸੀਗਾ ਜਿਸ ਤਰ੍ਹਾਂ ਕਰਫਿਊ ਲੱਗਾ ਹੋਵੇ, ਕਿਉਂਕਿ ਜਿਹੜਾ ਇਹ ਸ਼ਹਿਰ ਹੈ ਮਲੋਟ, ਇਹ 2 ਹਿੱਸਿਆਂ 'ਚ ਵੰਡਿਆ ਹੋਇਆ, ਹਾਈਵੇ ਦਾ
ਇੱਕ ਕਿਨਾਰਾ ਅੱਧਾ ਸ਼ਹਿਰ ਦੂਸਰੇ ਪਾਸੇ ਆ, ਹਾਈਵੇ ਦਾ ਦੂਸਰਾ ਕਿਨਾਰਾ ਦੂਜਾ ਪਾਸਾ ਸ਼ਹਿਰ ਦਾ ਦੂਸਰੇ ਪਾਸੇ ਆ। ਤੇ ਜਦੋਂ ਮੋਦੀ ਸਾਹਿਬ ਦੀ ਆਮਦ ਹੋਈ ਤਾਂ ਏਦਾਂ ਲੱਗਿਆ ਜਿੱਦਾਂ ਕੋਈ ਸ਼ੇਰ ਆ ਗਿਆ ਹੋਵੇ ਤੇ ਸਭ ਛੋਟੇ ਮੋਟੇ ਜੌਰ ਜਨਾਵਰ ਆ ਜਿਹੜੇ ਉਹ ਕਿਤੇ ਤਾੜ ਦਿੱਤੇ ਗਏ ਹੋਣ। ਗਲੀਆਂ ਬੰਦ ਕਰ ਦਿੱਤੀਆਂ, ਰਸਤੇ ਬੰਦ ਕਰ ਦਿੱਤੇ ਗਏ, ਯਾਨੀ 15-20 ਮਿੰਟ ਸਕੂਲਾਂ 'ਚ ਛੁੱਟੀ ਕਰ ਦਿੱਤੀ ਗਈ। ਕੰਮ ਕਾਰ ਪਿਛਲੇ 2 ਦਿਨਾਂ ਤੋਂ ਉੱਥੇ ਠੱਪਿਆ, ਯਾਨੀ ਰੈਲੀ ਕਰਦੀ ਹੈ ਜਿੱਥੇ ਕਿਤੇ ਉੱਥੇ ਕਰੋ ਕੰਮ ਕਾਰ ਪ੍ਰਭਾਵਿਤ ਨਾ ਹੋਣ। ਇਹਨਾਂ ਨੇ ਉੱਥੇ ਚੱਕ ਕੇ ਸ਼ਹਿਰ ਦੇ ਵਿਚਾਲੇ ਰੱਖ ਦਿੱਤੀ। ਲੋਕ ਪਿੱਟਣ ਡਏ ਆ ਕਿ ਦੇ ਕੇ ਕੱਖ ਨਹੀਂ ਗਿਆ। ਉਹ ਕਹਿੰਦੇ ਹੁੰਦੇ ਨਾ ਕਿ ਖਾਇਆ ਪੀਆ ਕੁਛ ਨਹੀਂ, ਗਲਾਸ ਤੋੜਾ 12 ਨੇ, ਕਿ ਦਿੱਤਾ ਲਿਆ ਕੁਛ ਨਹੀਂ। ਮੋਦੀ ਸਾਹਿਬ ਉਗਾ ਕੇ ਸਿਫਤ ਕਿਸਾਨਾਂ ਦੀ ਕਹਿੰਦੇ ਜੀ ਬਾਰਡਰ ਦੀ ਵੀ ਰੱਖਿਆ ਕਰਦੇ ਆ ਪੰਜਾਬੀ, ਸਾਡਾ ਅੰਨ ਭੰਡਾਰ ਵੀ ਭਰਦੇ ਪੰਜਾਬੀ। ਬਹੁਤ ਵਧੀਆ ਬੰਦੇ ਆ, ਬਹੁਤ ਵਧੀਆ ਬੰਦੇ ਆ ਜੀ। ਆਪਾਂ ਵੀ ਇਹਨਾਂ ਨੂੰ MSP ਦਾ ਤੋਹਫਾ ਦਿੱਤਾ। ਕਹਿੰਦੇ ਕਿ ਹੁਣ ਦੇਖੋ ਕਿਸਾਨ ਚੈਨ ਨਾਲ ਸੌਣਗੇ ਤੇ ਜਿਹੜੇ ਸਾਡੇ ਵਿਰੋਧੀ ਦਲ ਵਾਲੇ ਉਹਨਾਂ ਦੀ ਨੀਂਦ ਉੱਡੀ ਪਈ ਆ। ਜਿਹੜੇ ਬਾਦਲ ਸਾਹਿਬ ਆ ਉਹ 16 ਗਾਉਂਦੇ ਗਾਂ ਹੀ ਚਲੇ ਗਏ। ਕਹਿੰਦੇ ਜੀ ਅੱਜ ਜਿੱਦਾਂ ਦਾ MSP ਵਧਿਆ ਸਾਡੇ ਤੇ ਇੱਥੇ ਮੁੰਡੇ ਜਿਹੜੇ ਨੌਕਰੀਆਂ ਛੱਡ ਕੇ ਖੇਤੀ ਨੂੰ ਆਈ ਜਾਂਦੇ ਆ। ਤੇ ਲੋਕੀ ਕਹਿੰਦੇ ਸੀ ਧਿਆਨ ਰੱਖੇ ਕਿਤੇ ਸੁਖਬੀਰ ਸਿੰਘ ਆਸ਼ਾ ਟਰੈਕਟਰ ਲੈ ਕੇ ਕੱਦੂ ਨਾ ਕਰ ਲੱਗ ਜਾਵੇ, ਵੀ ਸਾਰੇ ਕਾਰੋਬਾਰ ਛੱਡ ਕੇ। ਸੋ ਇਸ ਤਰ੍ਹਾਂ ਦੀਆਂ ਗੱਲਾਂ। ਫਿਰ ਇਹਨਾਂ ਦੇ ਜਿਹੜਾ ਖੱਟਰ ਇਹ ਕਹਿੰਦੇ ਹੁੰਦੇ ਆ ਕਿ ਪਾਣੀ ਦੀ ਬੂੰਦ ਨਹੀਂ ਦਿਆਂਗੇ, ਖੱਟਰ ਇੱਥੇ ਆ ਕੇ ਪਾਣੀ ਦੀ ਵੀ ਗੱਲ ਕਰ ਗਿਆ। ਸੋ ਸਾਰਾ ਕੁਛ ਇਹ ਜਿਹੜਾ ਸੀਗਾ ਬਿਲਕੁਲ ਰਾਜਨੀਤਿਕ ਲਿਹਾਜ਼ ਦੇ ਨਾਲ ਤੇ ਠੀਕ ਠਾਕ ਸੀਗਾ, ਪਰ ਪੰਜਾਬ ਦੇ ਲਿਹਾਜ਼ ਨਾਲ ਜਾਂ ਕਿਸਾਨ ਦੇ ਲਿਹਾਜ਼ ਨਾਲ ਕੱਖ ਵੀ ਨਹੀਂ। ਤਾਂ ਉਹ MSP ਦਾ ਗੁਣਗਾਨ ਕੀਤਾ ਗਿਆ ਜੀ, MSP ਵਧਾ ਦਿੱਤਾ। ਯਾਨੀ ਮੂਲ ਆਧਾਰ ਜਿਹੜਾ ਇਸ ਰੈਲੀ ਦਾ ਰੱਖਿਆ ਗਿਆ ਸੀਗਾ ਉਹ MSP ਰੱਖਿਆ ਗਿਆ ਸੀਗਾ। ਪਰ ਇੱਕ ਦੁਖਾਂਤਕ ਪਹਿਲੂ ਹੈ ਜਿਹੜਾ ਇਸ ਰੈਲੀ ਦਾ, ਉਹ ਇਹ ਵੀ ਨਿਕਲਿਆ ਕਿ ਦੇਖੋ ਬੜੀ ਭਿਆਨਕ ਗਰਮੀ ਸੀ ਸਾਡੇ ਇਲਾਕੇ 'ਚ। ਇੱਥੇ ਹਿਊਮਿਡਿਟੀ ਲਗਭਗ 35% ਆ ਜੀ, ਟੈਂਪਰੇਚਰ 40 ਦੇ ਕਰੀਬ ਸੀ। ਆ ਜਿਹੜੇ ਪੁਲਿਸ ਮੁਲਾਜ਼ਮ ਪਿਛਲੇ 3 ਦਿਨਾਂ ਤੋਂ ਫਾਇਰ ਟੰਗੇ ਹੋਏ ਆ ਤੇ ਅੱਜ ਇਹਨਾਂ ਦੇ ਪੀਣ ਦੇ ਵਾਸਤੇ ਪਾਣੀ ਦਾ ਵੀ ਚੰਗਾ ਪ੍ਰਬੰਧ ਨਹੀਂ ਸੀ ਹੈਗਾ ਚੀਜ਼ ਦੇ ਨਾਲ। ਸੋ ਬਹੁਤ ਬੁਰਾ ਹਾਲ ਸੀਗਾ। ਚਲੋ ਇਹਨਾਂ ਦੀ ਰੈਲੀ ਤੇ ਹੋ ਸਕਦਾ ਸਫਲ ਹੋ ਗਈ ਹੋਵੇ, ਪਰ ਬਹੁਤ ਹੱਦ ਤੱਕ ਸਾਡੇ ਇਲਾਕੇ ਦੇ ਲੋਕ ਜਿਹੜੇ ਉਹ ਦੁਖੀ ਹੋਏ ਇਸ ਤੋਂ। ਹਾਂ, ਅਕਾਲੀ ਸਮਰਥਕ ਕਹਿ ਸਕਦੇ ਕਿ ਠੀਕ ਠਾਕ ਆ। ਔਰ ਜਿਹੜੀ ਚੀਜ਼ ਦੇਖੋ ਇਹਨਾਂ ਨੇ ਸਭ ਤੋਂ ਜ਼ਿਆਦਾ ਉੱਥੇ ਰੈਲੀ ਦੇ ਵਿੱਚ ਬੋਲੀ ਆ, ਚਾਹੇ ਬਾਦਲ ਸਾਹਿਬ ਹੋਣ, ਚਾਹੇ ਛੋਟੇ ਬਾਦਲ ਸਾਹਿਬ ਹੋਣ, ਚਾਹੇ ਮੋਦੀ ਸਾਹਿਬ, ਉਹ ਇਹੋ ਹੀ ਆ ਕਿ ਜਿਹੜਾ MSP ਦਾ ਵਾਧਾ ਉਹ ਇਤਿਹਾਸਕ ਵਾਧਾ। ਸੋ ਇਹ ਇਤਿਹਾਸਕ ਵਾਧਾ ਕਿੱਦਾਂ ਮੈਨੂੰ ਨਹੀਂ ਸਮਝ ਲੱਗੀ। ਮੈਂ ਤੇ ਜਿੰਨਾ ਕੁ ਮੱਥਾ ਮਾਰਿਆ ਕਿ ਕਿਸ ਲਿਹਾਜ਼ ਦੇ ਨਾਲ ਇਤਿਹਾਸਕ। ਇਹ ਕਹਿੰਦੇ ਜੀ ਕਿਸਾਨ ਕਲਿਆਣ ਰੈਲੀ। ਜੇ ਕਿਸਾਨ ਦਾ ਕਲਿਆਣ ਇਸ ਇਜ਼ਾਫੇ ਨਾਲ ਹੋਇਆ ਤੇ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ, ਜਦੋਂ ਸੰਸਾਰ ਦੇ ਵਿੱਚ ਮੰਦਾ ਸੀ, ਤੁਹਾਡਾ USA ਵੀ ਮਾਰ ਦੇ ਹੇਠ ਆ ਗਿਆ ਸੀ ਮੇਰੇ ਖਿਆਲ ਦੇ ਨਾਲ 2007-8 ਦੀਆਂ ਗੱਲਾਂ ਨੇ। ਤਾਂ ਉਸ ਦੌਰ ਦੇ ਵਿੱਚ ਮਨਮੋਹਨ ਸਿੰਘ ਸਰਕਾਰ ਨੇ 8-9 ਦੀ ਜਿਹੜੀ MSP ਵਧਾਈ ਸੀ ਝੋਨੇ ਦੀ, ਉਹ ਪਤਾ ਕਿੰਨੀ ਸੀ? 155 ਰੁਪਏ। 155 ਰੁਪਏ। ਤੇ ਅੱਜ ਦੇ ਲਿਹਾਜ਼ ਨਾਲ ਜੇ ਦੇਖੀਏ ਉਸ ਸਮੇਂ ਉਸ ਦੌਰ ਦੇ ਵਿੱਚ, ਫਿਰ ਅਸੀਂ ਕਹਾਂਗੇ ਕਿ ਉਹ ਤੇ ਫਿਰ ਮਹਾਂ ਕਿਸਾਨ ਕਲਿਆਣ ਸੀਗਾ। ਹੋਇਆ ਕੀ? ਸੋ ਇਹ ਜਿਹੜਾ ਢੰਡੋਰਾ ਪਿੱਟਿਆ ਜਾ ਰਿਹਾ, ਮੈਂ ਹੈਰਾਨ ਆ ਕਿ ਸਾਡਾ ਇੱਥੋਂ ਦਾ ਜਿਹੜਾ ਮੀਡੀਆ ਉਹ ਵੀ ਨਹੀਂ ਬੋਲਦਾ ਪਿਆ। ਕਿਸੇ ਨੇ ਆਲੋਚਨਾਤਮਕ ਲੇਖ ਨਹੀਂ ਲਿਖਿਆ ਕਿ ਇਹ ਸਿਰਫ ਤੇ ਸਿਰਫ ਇੱਕ ਭਰਮ ਜਾਲ ਬੁਣਿਆ ਜਾ ਰਿਹਾ। MSP ਦੀ ਖੇਡ ਕੀ ਆ? ਉਦੋਂ ਆਪਾਂ ਵੈਸੇ ਦੱਸੀ ਸੀ ਵਿਸਤਾਰ ਨਾਲ, ਫਿਰ ਵੀ MSP ਦੀ ਖੇਡ ਮੈਂ ਤੁਹਾਨੂੰ ਦੱਸ ਦੇਵਾਂ ਕਿ MSP ਦਾ ਕਰੀ ਜਾਂਦੇ ਆ। ਪੂਰੇ ਦੇਸ਼ ਦੇ ਵਿੱਚੋਂ ਰਾਜ ਕਰਨਵੀਰ ਸਿੰਘ ਜੀ ਸਿਰਫ 6% ਕਿਸਾਨਾਂ ਨੂੰ MSP ਦਾ ਲਾਭ ਮਿਲਦਾ। 94% ਕਿਸਾਨ MSP ਦੇ ਦਾਇਰੇ 'ਚ ਹੀ ਨਹੀਂ ਆਉਂਦਾ, ਪਰ ਵੋਟ ਮੰਗੀ ਜਾ ਰਹੀ ਹੈ MSP ਦੇ ਦਾਇਰੇ 'ਚ। ਸੋ ਸਮਝ ਤੋਂ ਪਰੇ ਦੀ ਗੱਲ ਹੈ। ਤਾਂ ਜਿਹੜਾ ਇਹਨਾਂ ਨੇ ਹੁਣ ਇਹ ਢੰਡੋਰਾ ਪਿੱਟਣਾ ਸ਼ੁਰੂ ਕੀਤਾ ਕਿ 1.5 ਗੁਣਾ ਅਸੀਂ ਲਾਗਤ ਤੋਂ ਵੱਧ ਮੁਨਾਫਾ ਦਿੰਦੇ ਹਾਂ, ਉਹਦੀ ਤੁਹਾਨੂੰ ਲਗੁੱਤਮ ਮੈਂ ਕੱਢ ਕੇ ਦਿੱਤੀ ਸੀਗੀ ਇੱਕ ਦਿਨ, ਜੇ ਨਹੀਂ ਤਾਂ ਫਿਰ ਵੀ ਦੱਸ ਦਿੰਦਾ ਕਿ ਇਹਨਾਂ ਦਾ ਜਿਹੜਾ ਲਾਗਤ ਦਾ ਪੈਮਾਨਾ ਉਹ ਹੈਗਾ A2+FL। A2 ਜਿਹੜਾ ਫਾਰਮੂਲਾ ਹੁੰਦਾ, ਕਿਉਂਕਿ 3 ਫਾਰਮੂਲੇ ਸੁਝਾਏ ਸੀ ਸਵਾਮੀਨਾਥਨ ਕਮਿਸ਼ਨ ਨੇ, ਜਿਹਦੀ ਇਹ ਹੁਣ ਗੱਲ ਕਰਦੇ ਆ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਸੀਂ ਲਾਗੂ ਕਰ ਦਿੱਤੀਆਂ। ਉਹਦੀਆਂ 3 ਸਿਫਾਰਿਸ਼ਾਂ ਸੀਗੀਆਂ ਲਾਗਤ ਮੁੱਲ ਨਿਰਧਾਰਿਤ ਕਰਨ ਲਈ। ਉਹ ਕਿਹੜੀਆਂ ਸੀਗੀਆਂ? A2FL ਤੇ ਫਿਰ ਮੁੜ ਕੇ ਸੀਗਾ C2। ਇਹ 3 ਸੀ। ਇਹਨਾਂ ਨੇ A2+FL ਲੈ ਲਿਆ। A2 ਦੇ ਵਿੱਚ ਕੀ ਹੁੰਦਾ ਕਿ ਜਿਹੜੀ ਨਗਦੀ ਹੱਥੋਂ ਗਈ ਹੈ ਕਿਸਾਨ ਦੀ, ਜਿੱਦਾਂ ਉਹਨੇ ਬੀਜ ਖਰੀਦਿਆ, ਕੀਟਨਾਸ਼ਕ ਖਰੀਦਿਆ, ਖਾਦ ਖਰੀਦੀ, ਉਹ ਗਿਣੀ ਜਾਂਦੀ A2+FL। FL ਦੇ ਵਿੱਚ ਕੀ ਆ ਗਿਆ ਕਿ ਜਿਹੜੀ ਕਿਸਾਨ ਦੀ ਆਪਣੀ ਲੇਬਰ ਆ। ਹੁਣ ਕਿਸਾਨ ਦੀ ਜਿਹੜੀ ਲੇਬਰ ਹੈ ਉਹ ਕਿਸ ਤਰ੍ਹਾਂ ਗਿਣਦੇ ਆ? ਜਿੱਦਾਂ ਮੰਨ ਲਓ ਇੱਕ ਟਰੈਕਟਰ ਚਲਾਈ ਜਾਂਦਾ ਆਪਣੇ ਵਾਹਣ ਦੇ ਵਿੱਚ, ਇਕੱਲਾ ਉਹੀ ਗਿਣਨਾ ਕਿ ਟਰੈਕਟਰ ਚਾਲਕ ਆ,
ਪਰ ਇਹ ਨਹੀਂ ਕਹਿੰਦਾ ਕਿ ਜਿਹੜਾ ਇੱਕ ਬੰਨਾ ਘੜੀ ਜਾਂਦਾ, ਇੱਕ ਬੀ ਦਾ ਛੱਟਾ ਦੇਈ ਜਾਂਦਾ, ਇੱਕ ਪਿੱਛੋਂ ਰੋਟੀ ਦੇਈ ਆਉਂਦਾ, ਸਾਰੇ ਜੀ ਤੇ ਲੱਗੇ ਪਏ ਕੰਮ 'ਚ। ਉਹ ਕਹਿੰਦਾ ਕਿ ਕੱਲਾ ਟਰੈਕਟਰ ਹੀ ਚੱਲਦਾ ਦੇਖਣਾ ਸੀ। ਖੈਰ ਇਹ ਇਹਨਾਂ ਦੇ ਫਾਰਮੂਲੇ ਆ। ਫਿਰ ਇਹ ਜਿਹੜੀ ਮਜ਼ਦੂਰੀ ਗਿਣਦੇ ਆ, ਮਤਲਬ ਕਿ ਜੋ ਆਪਾਂ ਨਗਦੀ ਦੇ ਰੂਪ ਦੇ ਵਿੱਚ ਕਿਹਾ, ਉਹਦੇ ਵਿੱਚ ਜਿਹੜੀ ਮਜ਼ਦੂਰੀ ਗਿਣੀ ਜਾਂਦੀ ਹੈ। ਹੁਣ ਸਾਡੇ ਇੱਥੇ ਪੰਜਾਬ ਦੇ ਵਿੱਚ ਕਈ ਵਾਰ ਮਜ਼ਦੂਰ ਦੀ ਦਿਹਾੜੀ 500-500 ਨੂੰ ਪਹੁੰਚ ਜਾਂਦੀ ਆ, ਇਹ ਉੱਥੇ 20-25 ਰੁਪਏ ਜੋੜੀ ਜਾਂਦੇ ਆ। ਇਹ ਇਸ ਤਰ੍ਹਾਂ ਦੀ ਲਾਗਤ ਨਿਰਧਾਰਿਤ ਕਰਦੇ ਆ। ਔਰ ਜਿਹੜਾ C2 ਦਾ ਫਾਰਮੂਲਾ ਉਹਨੂੰ ਇਹਨਾਂ ਚੱਕਿਆ ਹੀ ਨਹੀਂ। C2 ਫਾਰਮੂਲੇ ਦੇ ਵਿੱਚ ਆਉਂਦਾ ਕਿ ਜਿਹੜੀ ਤੁਸੀਂ ਜ਼ਮੀਨ ਠੇਕੇ ਤੇ ਲੈਂਦੇ ਹੋ ਉਹ ਠੇਕਾ ਅਕਾਊਂਟ ਹੁੰਦਾ ਵਿੱਚ, ਔਰ ਪਲੱਸ ਜੋ ਵਿਆਜ ਵਗੈਰਾ ਦਿੱਤੀ ਜਾਂਦੀ ਹੈ। ਕਿਸਾਨ ਦੀ ਮਜ਼ਦੂਰੀ ਦੇਖੋ, ਜਦੋਂ ਬੰਦਾ ਸ਼ਹਿਰ ਜਾ ਕੇ ਬੀਜ ਖਰੀਦਦਾ, ਖਾਦ ਖਰੀਦਦਾ, ਸਪਰੇਅ ਖਰੀਦਦਾ, ਹੋਰ ਕਰਜ਼ਾ ਲੈਂਦਾ, ਜਦੋਂ ਜਿਹੜਾ ਉਹ ਸਮਾਂ ਜਾਂਦਾ ਉਹ ਗਿਣਦੇ ਹੀ ਨਹੀਂ ਗੇ। ਸੋ ਅਸਲ ਜਿਹੜੀ ਖੇਡ ਆ ਉਹ ਖੇਡ ਇਹੋ ਹੀ ਆ ਕਿ ਇਹ ਬਿਲਕੁਲ ਸੱਚ ਆ ਕਿ ਇਹਨਾਂ ਨੇ MSP ਦਾ 1.5 ਗੁਣਾ ਵਧਾ ਦਿੱਤਾ ਲਾਗਤ ਦੇ ਨਾਲੋਂ। ਪਰ ਇਹ ਓਡਾ ਹੀ ਵੱਡਾ ਸੱਚ ਆ ਕਿ ਇਸ ਲਾਗਤ ਨੂੰ ਮਿਥਣ ਵੇਲੇ ਇਮਾਨਦਾਰੀ ਨਾਲ ਇਹ ਪੈਮਾਨਾ ਜਿਹੜਾ ਉਹ ਨਹੀਂ ਨਿਰਧਾਰਿਤ ਕੀਤਾ ਗਿਆ। ਸੋ ਮੀਡੀਆ ਜਿਹੜਾ, ਖੇਤਰੀ ਮੀਡੀਆ ਜਿਹੜਾ ਸਾਡਾ ਖਾਸ ਤੌਰ ਤੇ ਜਿਹੜੀ ਉਹਨੇ ਭੂਮਿਕਾ ਅਦਾ ਕੀਤੀ ਹੈ, ਮੇਰੇ ਖਿਆਲ ਦੇ ਨਾਲ ਉਹ ਭੂਮਿਕਾ ਵੀ ਬਹੁਤ ਹੱਦ ਤੱਕ ਸ਼ੱਕੀ ਆ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਹੁਣ ਈਰਾਨ ਨੇ ਦਿੱਤੀ ਆ ਭਾਰਤ ਨੂੰ ਧਮਕੀ। ਈਰਾਨ ਨੇ ਧਮਕੀ ਦੇਣੀ ਸੀਗੀ, ਤੁਹਾਨੂੰ ਪਤਾ ਹੀ ਹੈ। ਟਰੰਪ ਸਾਹਿਬ ਅੱਜ ਕੱਲ੍ਹ ਟੇਢੇ ਮੇਢੇ ਚੱਲਦੇ ਪਏ ਆ, ਸਾਰੇ ਦੁਖੀ ਆ। ਯੂਰਪ ਯੂਨੀਅਨ ਉਹਨਾਂ ਤੋਂ ਦੁਖੀ ਆ, ਫਿਰ ਰਸ਼ੀਆ ਵਾਲੇ ਤੇ ਚਾਈਨਾ ਵਾਲੇ ਤੇ ਹੈਗੇ ਆ, ਨਾਰਥ ਕੋਰੀਆ ਵਾਲੇ ਨਾਲ ਥੋੜਾ ਜਿਹਾ ਹੁਣ ਪ੍ਰਭਾਵ ਵਧਿਆ, ਅੱਗੇ ਉਹ ਵੀ ਨਾਰਾਜ਼ ਚੱਲਦਾ ਸੀਗਾ। ਸੋ ਸਾਰੇ ਦੁਖੀ ਆ ਟਰੰਪ ਸਾਹਿਬ ਤੋਂ। ਤਾਂ ਈਰਾਨ ਦੇ ਨਾਲ ਜਿਸ ਤਰ੍ਹਾਂ ਇਹਨਾਂ ਦੀ ਡੀਲ ਹੋਈ ਸੀ, ਨਿਊਕਲੀਅਰ ਡੀਲ ਜਿਹਨੂੰ ਕਹਿੰਦੇ ਸੀ ਓਬਾਮਾ ਸਾਹਿਬ ਦੇ ਟਾਈਮ ਤੇ, ਤਾਂ ਉਸ ਡੀਲ ਚੋਂ ਇਹ ਬਾਹਰ ਆ ਗਏ। ਹੁਣ ਜਿਹੜੇ ਇਨਵੈਸਟਮੈਂਟ ਕਰਕੇ ਬਹਿ ਗਏ ਸੀਗੇ ਇਹਨਾਂ ਦੇ ਸੰਗੀ ਸਾਥੀ, ਉਹ ਹੁਣ ਪਿੱਟਦੇ ਪਏ ਕਿ ਸਾਨੂੰ ਫਸਾ ਕੇ ਤੂੰ ਤੇ ਆਪ ਤੇ ਨਿਕਲ ਰਿਹਾ ਬਾਬਾ ਟਰੰਪ, ਅਸੀਂ ਹੁਣ ਕਿੱਧਰ ਨੂੰ ਜਾਈਏ। ਸੋ ਹੁਣ ਉਸ ਤੋਂ ਬਾਅਦ ਇਹਨਾਂ ਨੇ ਸਖਤ ਸਟੈਂਡ ਲੈ ਲਿਆ। ਅਮਰੀਕਾ ਵਾਲੇ ਇਹ ਕਹਿੰਦੇ ਆ ਕਿ ਜਿਹੜਾ ਈਰਾਨ ਨਾਲ ਵਰਤੂਗਾ ਤੇ ਅਸੀਂ ਉਹਦੀ ਵੀ ਟਿਬਰੀ ਟੈਟ ਕਰ ਦਿਆਂਗੇ। ਹੁਣ ਇੰਡੀਆ ਜਿਹੜਾ ਉਹ ਕਸੂਤਾ ਫਸਦਾ ਪਿਆ, ਇਸੇ ਕਰਕੇ ਈਰਾਨ ਨੇ ਸਾਫ਼ ਤੌਰ ਤੇ ਕਹਿਤਾ, ਕਿਉਂਕਿ ਉਧਰੋਂ ਟਰੰਪ ਪ੍ਰਸ਼ਾਸਨ ਹੈ ਜਿਹੜਾ ਉਹ ਇੰਡੀਆ ਨੂੰ ਧਮਕੀ ਦੇ ਰਿਹਾ ਕਿ ਜੇ ਤੁਸੀਂ 4 ਨਵੰਬਰ ਤੱਕ ਆਪਣਾ ਤੇਲ ਖਰੀਦਣਾ ਇਸ ਤੋਂ ਬੰਦ ਨਾ ਕੀਤਾ ਈਰਾਨ ਤੋਂ, ਤੇ ਫਿਰ ਅਸੀਂ ਤੁਹਾਡਾ ਰਸਤਾ ਬੰਦ ਕਰ ਦਿਆਂਗੇ, ਯਾਨੀ ਤੁਹਾਡੇ ਤੇ ਪਾਬੰਦੀਆਂ ਲਾ ਦਿਆਂਗੇ। ਉਹ ਕਹਿੰਦੇ ਆ ਸਾਡੇ ਦੁਸ਼ਮਣ ਨਾਲ ਜਿਹੜਾ ਵਰਤੂਗਾ ਸਾਡਾ ਸਿੱਧਾ ਦੁਸ਼ਮਣ ਆ, ਸਿੱਧਾ ਸਿੰਪਲ ਫਾਰਮੂਲਾ, ਕਿਉਂਕਿ ਤੁਹਾਡੇ ਤੇ ਕਾਨੂੰਨ ਵੀ ਬਣਿਆ, ਮੇਰੇ ਖਿਆਲ ਦੇ ਨਾਲ ਐਕਟ ਵੀ ਬਣਿਆ ਇੱਕ, ਤਾਂ ਉਹ ਡਰਾਵਾ ਹੈਗਾ ਹੀ ਹੈਗਾ। ਹੁਣ ਉੱਤੋਂ ਜਿਹੜਾ ਈਰਾਨ ਆ ਉਹਨੇ ਵੀ ਇਹਨਾਂ ਨੂੰ ਡਰਾਵਾ ਦਿੱਤਾ। ਤੁਹਾਨੂੰ ਪਤਾ ਹੀ ਹੈ ਚਾਬਹਾਰ ਬੰਦਰਗਾਹ ਇਹਨਾਂ ਨੇ ਆਜ਼ਾਦ ਕੀਤੀ, ਉੱਥੇ ਇੱਕ ਰਸਤਾ ਬਣਾਇਆ ਕਿ ਸਿੱਧਾ ਅਸੀਂ ਪਾਕਿਸਤਾਨ ਨੂੰ ਬਾਈਪਾਸ ਕਰਕੇ ਈਰਾਨ ਰਸਤੇ ਗਾਂ ਰਸ਼ੀਆ ਜਾਂ ਯੂਰਪ ਨੂੰ ਨਿਕਲ ਸਕਦੇ ਹਾਂ। ਤਾਂ ਉਹ ਜਿਹੜੀ ਚਾਬਹਾਰ ਬੰਦਰਗਾਹ ਇਹਨਾਂ ਨੇ ਵਿਕਸਿਤ ਕੀਤੀ ਸੀ ਉਹ ਹਾਲੇ ਅੱਧ ਵਿਚਾਲੇ ਆ। ਤਾਂ ਜਿਹੜਾ ਈਰਾਨ ਦਾ ਉਪ ਰਾਜਦੂਤ ਹੈ ਮਸੂਦ ਰੇਜ਼ਵਾਨੀਅਨ ਰਹਾਗੀ, ਉਹਨੇ ਆਪ ਅੱਜ ਸੈਮੀਨਾਰ ਦੇ ਵਿੱਚ ਇੱਕ 'ਚ ਕਹਿ ਦਿੱਤਾ, ਕਹਿੰਦੇ ਕਿ ਬਹੁਤ ਨਿਰਾਸ਼ਾਜਨਕ ਗੱਲ ਆ ਕਿ ਬੰਦਰਗਾਹ ਦੇ ਵਿਸਤਾਰ ਲਈ ਜਿਹੜਾ ਨਿਵੇਸ਼ ਇਹਨਾਂ ਨੇ ਕਰਨਾ ਸੀ, ਭਾਰਤ ਉਹਦਾ ਵਾਅਦਾ ਪੂਰਾ ਨਹੀਂ ਕਰ ਰਿਹਾ। ਤੇ ਅਸੀਂ ਇਹਨੂੰ ਸਾਫ਼ ਤੌਰ ਤੇ ਚੇਤਾ ਦਿੰਦੇ ਹਾਂ ਕਿ ਭਾਈ ਜੇ ਤੂੰ ਤੇਲ ਖਰੀਦਣ ਦੀ ਸਾਥੋਂ ਨਾ ਗੱਲ ਕੀਤੀ ਤੇ ਫੇਰ ਮਸਲਾ ਜਿਹੜਾ ਵਿਗੜ ਜਾਊਗਾ। ਉਹਨਾਂ ਦਾ ਸਿੱਧੇ ਤੌਰ ਤੇ ਸੰਕੇਤ ਇਹੋ ਹੀ ਆ ਕਿ ਚਾਬਹਾਰ ਬੰਦਰਗਾਹ ਤੇ ਜਿਹੜਾ ਤੁਸੀਂ ਪੈਸਾ ਲਾਇਆ, ਫਿਰ ਆਪਦਾ ਹਿਸਾਬ ਕਿਤਾਬ ਤੁਸੀਂ ਲਾ ਲਓ, ਕਿਉਂਕਿ ਉਹਨਾਂ ਦੇ ਕੋਲ ਇਹ ਪਲੱਸ ਪੁਆਇੰਟ ਹੈ। ਦੂਸਰੀ ਚੀਜ਼ ਇਹ ਆ ਕਿ ਭਾਰਤ ਉੱਥੋਂ ਨਾ ਸਿਰਫ ਤੇਲ ਲੈਂਦਾ ਬਲਕਿ ਆਪਣਾ ਬਹੁਤ ਵੱਡਾ ਵਪਾਰ ਹੈ ਜਿਹੜਾ ਉਹ ਈਰਾਨ ਦੇ ਨਾਲ ਸਾਂਝਾ ਵੀ ਕਰਦਾ। ਇੰਪੋਰਟ ਐਕਸਪੋਰਟ ਦੀ ਜਿਹੜੀ ਹੈ ਉਹ ਕਾਫੀ ਵੱਡੀ ਖੇਡ ਹੈ ਈਰਾਨ ਤੇ ਇੰਡੀਆ ਦੇ ਵਿਚਾਲੇ। ਹੁਣ ਇੱਕ ਨਵੀਂ ਚੀਜ਼ ਇਹ ਹੋਈ ਕਿ ਉਧਰੋਂ ਅਮਰੀਕਾ ਧਮਕੀ ਦੇ ਰਿਹਾ ਤਾਂ ਇੱਧਰੋਂ ਈਰਾਨ ਧਮਕੀ ਦੇ ਰਿਹਾ। ਉਧਰੋਂ ਅੱਜ ਭਾਰਤ ਨੇ ਓਪੇਕ ਦੇਸ਼ਾਂ ਨੂੰ, ਜਿਹੜੇ ਕਿ ਤੇਲ ਉਤਪਾਦਕ ਦੇਸ਼ ਆ, ਉਹਨਾਂ ਨੂੰ ਧਮਕੀ ਦਿੱਤੀ ਆ ਕਿ ਜੇ ਤੁਸੀਂ ਕੱਚਾ ਤੇਲ ਸਸਤਾ ਨਾ ਕੀਤਾ ਤੇ ਅਸੀਂ ਕੋਈ ਆਪਸ਼ਨ ਹੋਰ ਲੱਭਾਂਗੇ। ਹੁਣ ਪਤਾ ਨਹੀਂ ਅਮਰੀਕਾ ਵਾਲਿਆਂ ਨੇ ਕੋਈ ਕੌਡੀ ਸੁੱਟਤੀ ਹੋਵੇ ਜੀ। ਤਾਂ ਕੁੱਲ ਮਿਲਾ ਕੇ ਇਹ ਧਮਕੀ ਵਾਲੀ ਖੇਡ ਜਿਹੜੀ ਖੇਡੀ ਜਾ ਰਹੀ ਆ, ਪਰ ਭਾਰਤ ਨੂੰ ਬਹੁਤ ਸੋਚ ਕੇ ਹੁਣ ਚੱਲਣਾ ਪਊਗਾ। ਗੇਮ ਤੁਹਾਨੂੰ ਪਤਾ ਹੀ ਹੈ ਜਿਸ ਤਰੀਕੇ ਨਾਲ ਵਿਸ਼ਵ ਵਿਆਪੀ ਉਲਝੀ ਪਈ ਆ, ਇਸ ਉਲਝੀ ਹੋਈ ਗੇਮ ਦੇ ਵਿੱਚ ਭਾਰਤ ਨੂੰ ਪਾਸਾ ਜਿਹੜਾ ਉਹ ਵੇਖ ਕੇ ਸੁੱਟਣਾ ਪਊ, ਕਿਉਂਕਿ ਅਮਰੀਕਾ ਨਾਲ ਵੀ ਚੰਗੇ ਇਹਨਾਂ ਦੇ ਸੰਬੰਧ ਆ, ਈਰਾਨ ਦੇ ਨਾਲ ਵੀ ਚੰਗੇ ਸੰਬੰਧ ਆ। ਇੱਕ ਧਿਰ ਛੱਡਣੀ ਪਊ, ਯਾਰ ਸੁੱਟਣਗੇ ਜਾਂ ਮਾਪੇ। ਉਹ ਗੱਲ ਆ ਕਿ ਇੱਕ ਧਿਰ ਦਾ ਹੁਣ ਸਵਾਲ ਹੈ ਜਿਹੜਾ ਉਹ ਰਹੂਗਾ ਇੰਡੀਆ ਦੇ ਸਾਹਮਣੇ। ਇਹਦੇ ਵਿੱਚੋਂ ਮਿਡ ਪਾਥ ਕਿੱਦਾਂ ਕੱਢਿਆ ਜਾਣਾ, ਇਹਨਾਂ ਨੂੰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਚਾਬਹਾਰ ਬੰਦਰਗਾਹ ਵੀ ਨਹੀਂ ਛੱਡ ਸਕਦੇ, ਅਮਰੀਕਾ ਨੂੰ ਵੀ ਨਹੀਂ ਛੱਡ ਸਕਦੇ। ਮਸਲਾ ਇਹਨਾਂ ਲਈ ਬਹੁਤ ਗੁੰਝਲਦਾਰ ਆ, ਸੋਚ ਸਮਝ ਕੇ ਫੈਸਲਾ ਲੈਣਾ ਪਊਗਾ। ਪਰ ਕੁੱਲ ਮਿਲਾ ਕੇ ਜੇ ਦੇਖੀਏ
ਤਾਂ ਭਾਰਤ ਅਮਰੀਕਾ ਵੰਨੀ ਹੀ ਝੁਕਦਾ ਨਜ਼ਰ ਆਉਂਦਾ, ਕਿਉਂਕਿ ਆ ਜੂਨ ਦੇ ਮਹੀਨੇ ਦੇ ਵਿੱਚ ਹੀ ਇਹਨਾਂ ਨੇ 15% ਤੇਲ ਜਿਹੜਾ ਉਹ ਈਰਾਨ ਤੋਂ ਘੱਟ ਕਰ ਦਿੱਤਾ ਇੰਪੋਰਟ ਕਰਨਾ। ਇਹਦਾ ਮਤਲਬ ਆ ਕਿ ਇਹ ਕਿਤੇ ਨਾ ਕਿਤੇ ਉਸ ਕੁਰਕੀ ਤੋਂ ਥੋੜਾ ਜਿਹਾ ਚਾਲੂ ਹੋਇਆ। ਪਰ ਫਿਰ ਵੀ ਜੇ ਚਾਬਹਾਰ ਬੰਦਰਗਾਹ ਦਾ ਮਸਲਾ ਵਿਗੜਦਾ ਤੇ ਇਹਨਾਂ ਨੇ ਹੰਬਨ ਟੋਟਾ ਹੁਣ ਲਿਆ ਜਾ ਕੇ, ਜਿਸ ਹੰਬਨ ਟੋਟਾ ਨੂੰ ਚੀਨ ਨੇ ਲੋਨ ਦੇ ਕੇ ਸ੍ਰੀਲੰਕਾ ਤੋਂ ਲੈ ਲਿਆ ਸੀ, ਹਾਸਲ ਕਰ ਲਿਆ ਸੀ, ਤਾਂ ਉਹਦੇ ਵਿੱਚ ਇੱਕ ਪੋਰਟ ਸੀ, ਇੱਕ ਏਅਰਪੋਰਟ ਸੀ। ਉਹ ਦੁਨੀਆ ਦਾ ਸਭ ਤੋਂ ਵੀਰਾਨ ਏਅਰਪੋਰਟ ਆ, ਜਾ ਕੇ ਇਹਨਾਂ ਨੂੰ 317 ਮਿਲੀਅਨ ਚ ਖਰੀਦਣਾ ਪਿਆ, ਇਸ ਕਰਕੇ ਕਿਉਂਕਿ ਇਹਨਾਂ ਉੱਥੇ ਨੇਵਲ ਬੇਸ ਬਣਾ ਸਕਦਾ ਸੀਗਾ। ਸੋ ਇੱਕ ਪਾਸੇ ਹੰਬਨ ਟੋਟਾ ਜਾ ਕੇ ਖਰੀਦਿਆ ਜਾ ਰਿਹਾ, ਜੇ ਚਾਬਹਾਰ ਬੰਦਰਗਾਹ ਅੱਧ ਵਿਚਾਲੇ ਰਹਿ ਗਿਆ ਤੇ ਫੇਰ ਤੇ ਕਹਿਣਾ ਪਊਗਾ ਦੁਬਦਾ ਵਿੱਚ ਦੋਨੋਂ ਗਏ, ਨਾ ਮਾਇਆ ਮਿਲੀ ਨਾ ਰਾਮ। ਸੋ ਇਹਨਾਂ ਨੂੰ ਕਿਤੇ ਨਾ ਕਿਤੇ ਇਹ ਸੋਚ ਕੇ ਵਿਚਾਰ ਕੇ ਰਸਤਾ ਕੱਢਣਾ ਪਊਗਾ। ਜੀ ਜੀ। ਅਗਲੀ ਆਪਾਂ ਗੱਲ ਕਰੀਏ, ਕਹਿੰਦੇ ਆਖਿਰਕਾਰ ਕਾਂਗਰਸ ਨੇ ਇਕੱਠੀਆਂ ਚੋਣਾਂ ਦੇ ਉੱਤੇ ਚੁੱਪੀ ਤੋੜੀ। ਦੇਖੋ ਇਹਨਾਂ ਦੀ ਜਿਹੜੀ ਚੁੱਪੀ ਸੀ ਉਹ ਵਾਹਵਾ ਰੜਕਦੀ ਪਈ ਸੀਗੀ। ਖੈਰ ਥੋੜਾ ਜਿਹਾ ਹੁਣ ਆਪਾਂ ਨੂੰ ਤੇਜ਼ ਹੋਣਾ ਪੈਣਾ, ਕਿਉਂਕਿ ਸਮਾਂ ਅੱਜ ਰੈਲੀ 'ਚ ਜ਼ਿਆਦਾ ਉਲਝ ਗਿਆ। ਇਹਨਾਂ ਨੇ ਅੱਜ ਚੁੱਪੀ ਤੋੜੀ ਆ। ਇਹਨਾਂ ਦੇ ਜਿਹੜੇ ਨੁਮਾਇੰਦੇ ਆ ਉਹ ਸਾਫ਼ ਤੌਰ ਤੇ ਅੱਜ ਜਤਾ ਗਏ ਆ ਕਿ ਕਾਂਗਰਸ ਇਹਦੇ ਹੱਕ ਦੇ ਵਿੱਚ ਨਹੀਂ ਹੈਗੀ। ਇਹ ਕਹਿੰਦੇ ਆ ਕਿ ਇਹਦਾ ਮਕਸਦ ਸਿਰਫ ਤੇ ਸਿਰਫ ਹਲਚਲ ਪੈਦਾ ਕਰਨਾ। ਇਹਨਾਂ ਦਾ ਜਿਹੜਾ ਰਾਸ਼ਟਰ ਪੱਧਰ ਦਾ ਜਿਹੜਾ ਇਹਨਾਂ ਦਾ ਤਰਜਮਾਨ ਆ ਅਭਿਸ਼ੇਕ ਮਨੂ ਸਿੰਘਵੀ, ਉਹਨੇ ਸਾਫ਼ ਤੌਰ ਤੇ ਆਖਿਆ ਕਿ ਇਹ ਜਿਹੜਾ ਸਾਨੂੰ ਦਿੱਤਾ ਜਾ ਰਿਹਾ ਪ੍ਰਪੋਜ਼ਲ ਕਿ ਆਪਾਂ ਇਲੈਕਸ਼ਨ ਇਕੱਠੇ ਕਰਾ ਲਈਏ, ਸੋ ਇਹਦਾ ਅਸੀਂ ਹੁਣ ਬਹੁਤਾ ਨਹੀਂ ਦਮ ਕਰਾਂਗੇ। ਕਹਿਣ ਦਾ ਭਾਵ ਹੈ ਕਿ ਕਾਂਗਰਸ ਨੇ ਇਹਦੇ ਤੋਂ ਅਲੱਗੀ ਕਰ ਲਈ ਆ। ਤਾਂ ਇਹਦਾ ਮਤਲਬ ਇਹ ਹੋਇਆ ਕਿ ਭਾਰਤੀ ਜਨਤਾ ਪਾਰਟੀ ਜਿਹੜਾ ਸੁਪਨਾ ਲੈ ਕੇ ਤੁਰਦੀ ਪਈ ਸੀਗੀ ਉਹ ਕਿਤੇ ਨਾ ਕਿਤੇ ਹੁਣ ਅੱਧ ਵਿਚਾਲੇ ਟੁੱਟਦਾ ਨਜ਼ਰ ਆਉਂਦਾ, ਕਿਉਂਕਿ ਲਾਅ ਕਮਿਸ਼ਨ ਨੇ ਆਪਣੀਆਂ ਸਿਫਾਰਸ਼ਾਂ ਦੇ ਕੇ ਰਾਏ ਮੰਗੀ ਸੀਗੀ। ਤਾਂ ਲਾਅ ਕਮਿਸ਼ਨ ਨੇ ਜਿਹੜੀਆਂ ਸਿਫਾਰਸ਼ਾਂ ਦਿੱਤੀਆਂ ਉਹ ਉਹੀ ਹੈ ਕਿ 2 ਪੜਾਵਾਂ 'ਚ ਤੁਸੀਂ ਇਲੈਕਸ਼ਨ ਕਰਾ ਸਕਦੇ ਹੋ, ਫਿਰ ਇਕੱਠਿਆਂ ਕਰਾਈਏ ਤੇ ਆਹ ਫਾਇਦਾ, ਜੇ ਇਕੱਠਿਆਂ ਨਾ ਕਰਾਈਏ ਤਾਂ ਫਿਰ ਆਹ ਨੁਕਸਾਨ ਆ, ਇਕੱਠਿਆਂ ਕਰਾ ਕੇ ਵੀ ਆਹ ਨੁਕਸਾਨ ਹੋ ਸਕਦਾ। ਸੋ ਲਾਅ ਕਮਿਸ਼ਨ ਨੇ ਅਲੱਗ-ਅਲੱਗ ਢੰਗ ਤੋਂ ਆਪਣੀਆਂ ਜਿਹੜੀਆਂ ਸਿਫਾਰਸ਼ਾਂ ਦੇ ਕੇ ਰਾਏ ਮੰਗੀ ਸੀਗੀ। ਰਾਏ ਦੇ ਵਿੱਚ ਵੀ ਇਹ ਹੋਇਆ ਕਿ 4 ਪਾਰਟੀਆਂ ਇਹਨਾਂ ਦੇ ਹੱਕ 'ਚ ਸੀਗੀਆਂ ਇਲੈਕਸ਼ਨ ਇਕੱਠੇ ਹੋ ਜਾਣ, 9 ਪਾਰਟੀਆਂ ਜਿਹੜੀਆਂ ਉਹ ਆਪੋਜ਼ਿਟ ਸਨ। ਸੋ ਹੁਣ ਇਸ ਮਾਮਲੇ ਤੇ ਆਖਰੀ ਫੈਸਲਾ ਜਿਹੜਾ ਆਉਣਾ ਬਾਕੀ ਆ, ਪਰ ਇਹਦੇ ਵਿੱਚ ਇੱਕ ਸਭ ਤੋਂ ਜ਼ਿਆਦਾ ਜਿਹੜਾ ਪੰਗੇ ਵਾਲਾ ਫੰਡਾ ਉਹ ਇਹੋ ਹੀ ਆ, ਕਿਉਂਕਿ ਦੇਖੋ ਜੇ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਇਹ ਇਕੱਠੀਆਂ ਚੋਣਾਂ ਤਾਂ ਹੋਣੀਆਂ ਜੇ ਕਾਨੂੰਨ ਦੇ ਵਿੱਚ ਸੋਧਾਂ ਹੋਣਗੀਆਂ। ਦੱਸਦੇ ਕਿ ਦਰਜ ਸੋਧਾਂ ਹੋਣਗੀਆਂ ਫਿਰ ਇਹ ਰਸਤਾ ਖੁੱਲਣਾ। ਤਾਂ ਉਹ ਤੋਂ ਅਗਲੀ ਚੀਜ਼ ਇਹ ਆ ਕਿ ਇੱਕ ਕੇਸ ਜਿਹੜਾ ਬਹੁਤ ਮਸ਼ਹੂਰ ਕੇਸ ਹੈ, ਕੇਸ਼ਵ ਨੰਦ ਭਾਰਤੀ ਕੇਸ, ਉਹਦੇ ਵਿੱਚ ਸੁਪਰੀਮ ਕੋਰਟ ਇਹ ਸਾਫ਼ ਕਰ ਚੁੱਕੀ ਆ ਕਿ ਤੁਸੀਂ ਦੇਸ਼ ਦੇ ਸੰਵਿਧਾਨ ਦੇ ਬੁਨਿਆਦੀ ਢਾਂਚੇ ਨਾਲ ਛੇੜਛਾੜ ਨਹੀਂ ਕਰ ਸਕਦੇ। ਤਾਂ ਇਹ ਮਾਮਲਾ ਹੈਗਾ ਦੇਸ਼ ਦੇ ਸੰਵਿਧਾਨ ਦੇ ਬੁਨਿਆਦੀ ਢਾਂਚੇ ਨਾਲ ਜੁੜਿਆ, ਕੀ ਉਹਦੇ ਨਾਲ ਛੇੜਛਾੜ ਹੋ ਸਕੂਗੀ? ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਦੂਜੀ ਗੱਲ ਹੈ ਕਿ ਖੇਤਰੀ ਪਾਰਟੀਆਂ ਨੂੰ ਇਹ ਖੌਫ ਖਾਂਦਾ ਵੱਡ ਕੇ ਕਿ ਜਿਹੜੇ ਕੌਮੀ ਮੁੱਦੇ ਜਿੱਦਾਂ ਗਊ ਰੱਖਿਆ ਦਾ ਆ ਜਾਂਦਾ, ਮੌਬ ਲਿੰਚਿੰਗ ਦਾ ਆ ਜਾਂਦਾ, ਜਾਂ ਲਵ ਜਹਾਦ ਦਾ ਆ ਜਾਂਦਾ, ਏਦਾਂ ਦੇ ਮੁੱਦੇ ਹੋਣਗੇ ਤੇ ਸਾਡੇ ਜਿਹੜੇ ਉੱਥੇ ਖੇਤਰੀ ਮੁੱਦੇ ਉਹਨਾਂ ਦਾ ਕਿੰਨੇ ਭਾ ਦੇਣਾ। ਦੂਜੀ ਚੀਜ਼ ਇਹ ਆ, ਸਭ ਤੋਂ ਵੱਡਾ ਜਿਹੜਾ ਸਵਾਲ ਹੈ ਕਿ ਮੰਨ ਲਓ ਕੱਲ ਨੂੰ ਲੋਕ ਸਭਾ ਡਿੱਗ ਪੈਂਦੀ ਆ, ਲੋਕ ਸਭਾ ਚੁਣੀ ਹੋਈ ਸਰਕਾਰ ਕੇਂਦਰ ਦੀ ਡਿੱਗ ਪੈਂਦੀ ਆ, ਤਾਂ ਉਸ ਸੂਰਤ ਦੇ ਵਿੱਚ ਜਿਹੜੀਆਂ ਚੁਣੀਆਂ ਹੋਈਆਂ ਹੇਠਲੀਆਂ ਸਰਕਾਰਾਂ ਕੀ ਉਹ ਵੀ ਭੰਗ ਕਰ ਦਿੱਤੀਆਂ ਜਾਣਗੀਆਂ? ਸੋ ਇਹਨਾਂ ਚੀਜ਼ਾਂ ਦਾ ਹਾਲੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ, ਪਰ ਇਹ ਤਰਕ ਜ਼ਰੂਰ ਦਿੱਤਾ ਜਾ ਰਿਹਾ ਕਿ ਹਾਂਜੀ ਜੇ ਚੋਣਾਂ ਇਕੱਠੀਆਂ ਕਰਵਾ ਲਈਆਂ ਜਾਣ ਤਾਂ ਫਿਰ ਬਹੁਤ ਸਾਰਾ ਪੈਸਾ ਬਚਾਇਆ ਜਾ ਸਕਦਾ, ਬਹੁਤ ਸਾਰਾ ਸਮਾਂ ਬਚਾਇਆ ਜਾ ਸਕਦਾ। ਆ ਵਾਰ-ਵਾਰ ਜੋ ਕੋਡ ਆਫ ਕੰਡਕਟ ਲੱਗਦਾ, ਜੋ ਵਿਕਾਸ ਕਾਰਜ ਰੁਕਦੇ ਆ, ਇਹਨਾਂ ਚੀਜ਼ਾਂ ਤੋਂ ਨਿਜਾਤ ਪਾਈ ਜਾ ਸਕਦੀ ਆ। ਪਰ ਫਿਰ ਵੀ ਉਲਝਣਾ ਗੁੰਝਣਾ ਹਾਲੇ ਜਿਉਂਦੀਆਂ ਤੇ ਹੋਈਆਂ। ਜੀ ਜੀ। ਅਗਲੀ ਗੱਲ ਕਰਦੇ ਆ, ਕਹਿੰਦੇ ਨਸ਼ੇ ਦਾ ਜਿਹੜਾ ਕਹਿਰ ਆ ਜਾਰੀ ਆ। ਬਿੱਟੂ ਵੱਲੋਂ ਦਾਖਲ ਕਰਵਾਏ 29 ਨਸ਼ੇੜੀਆਂ ਚੋਂ 13 ਏਡਜ਼ ਪੀੜਤ। ਬਿਲਕੁਲ ਵਾਕਈ ਕਹਿ ਰਿਹਾ, ਇੱਕ ਚੜਿਆ ਤੂਫਾਨ ਚਿੱਟੇ ਰੰਗ ਦਾ ਉਹ ਵਿਹੜਿਆਂ ਨੂੰ ਜਾਵੇ ਮੌਤ ਵੰਡਦਾ। ਸੋ ਇਹ ਤੂਫਾਨ ਆ ਚਿੱਟੇ ਰੰਗ ਦਾ, ਮੌਤਾਂ ਹੀ ਵੰਡਦਾ ਪਿਆ। ਸੋ ਇਹ ਬੜੀ ਮੈਂ ਕਹੂੰਗਾ ਕਿ ਇੱਕ ਦਿਲ ਨੂੰ ਦਹਿਲਾਉਣ ਵਾਲੀ, ਹਿਰਦੇ ਨੂੰ ਬਲੁੰਦਰਨ ਵਾਲੀ, ਹਿਰਦਾ ਵੇਦਕ ਖਬਰ ਆ ਕਿ ਹਰਵਨੀਤ ਸਿੰਘ ਬਿੱਟੂ ਥੋੜੇ ਦਿਨ ਪਹਿਲਾਂ 29 ਵੱਖ-ਵੱਖ ਮੁੰਡਿਆਂ ਨੂੰ ਘਰਾਂ ਚੋਂ ਕੱਢ ਕੇ ਲੈ ਜਾਂਦਾ ਕਿ ਉਹ ਤੁਹਾਡਾ ਨਸ਼ਾ ਛੁਡਾਈਏ, ਤੇ ਉਸ ਤੋਂ ਬਾਅਦ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ 'ਚ ਐਡਮਿਟ ਕਰਵਾਇਆ ਜਾਂਦਾ। ਕਮਾਲ ਦੀ ਗੱਲ ਆ ਕਿ ਜਦੋਂ ਉਹਨਾਂ ਦੇ ਬਲੱਡ ਸੈਂਪਲ ਲੈ ਕੇ ਟੈਸਟ ਕੀਤੇ ਜਾਂਦੇ ਆ, 29 ਚੋਂ 13 ਨੂੰ ਏਡਜ਼ ਆ ਜਾਂਦੀ ਆ।
HIV ਪੋਜ਼ਿਟਿਵ ਆ ਜਾਂਦੀ ਆ। ਸੋ ਇਹ ਹੁਣ ਆਪਣੇ ਆਪ ਦੇ ਵਿੱਚ ਤੁਸੀਂ ਵੇਖ ਲਓ, ਅੰਦਾਜ਼ਾ ਲਾ ਲਓ ਕਿ 13 ਪੀੜਤ ਆ ਤੇ ਗਾਂ 13 ਤੋਂ ਕਿੰਨੇ ਪੀੜਤ ਹੋਏ ਹੋਣਗੇ, ਕਿਉਂਕਿ ਬਹੁਤ ਸਾਰੇ ਵਿੱਚ ਵਿਆਹ ਵੀ ਹੈ ਇਹਨਾਂ 13 ਦੇ, ਤੇ ਬਾਕੀ ਜਿਹੜੇ ਬਚੇ ਆ ਇਹਨਾਂ ਚੋਂ ਉਹਨਾਂ ਨੂੰ ਕਾਲਾ ਪੀੜੀ ਆ। ਸੋ ਬਹੁਤ ਹੈਰਾਨਗੀ ਦੀ ਗੱਲ ਆ ਕਿ 29 ਮੁੰਡਿਆਂ ਦਾ ਟੈਸਟ ਹੁੰਦਾ, 29 ਚੋਂ ਕੁਛ ਏਡਜ਼ ਗ੍ਰਸਤ ਆ, ਕੁਛ ਕਾਲੇ ਪੀੜੀਏ ਤੋਂ ਪੀੜਤ ਆ। ਤਾਂ ਇਹਦਾ ਮਤਲਬ ਆ ਕਿ ਜਿੰਨੇ ਕੁੱਲ ਸਾਡੇ ਇੱਥੇ ਮੁੰਡੇ ਨਸ਼ੇੜੀ ਆ ਤੇ ਕੁੜੀਆਂ ਵੀ ਵਿੱਚ ਗਿਣ ਲਓ, ਜਿੰਨੀਆਂ ਵੀ ਮੁੰਡੇ ਕੁੜੀਆਂ ਨਸ਼ੇ ਵਾਲੀਆਂ ਟੋਲੀਆਂ ਜੋ ਤੁਰੀਆਂ ਫਿਰਦੀਆਂ ਪੰਜਾਬ ਦੇ ਵਿੱਚ, ਜੋ ਟੀਕੇ ਲਾਉਂਦੇ ਆ, ਤਾਂ ਜੇ ਇਹਨਾਂ ਸਾਰਿਆਂ ਦਾ ਇਸ ਤਰ੍ਹਾਂ ਦਾ ਟੈਸਟ ਕਰਾ ਲਿਆ ਜਾਵੇ, ਉਹ ਖੁਦ ਕਿੰਨੇ ਪੀੜਤ ਹੋਣਗੇ ਤਾਂ ਗਾਂ ਉਹਨਾਂ ਤੋਂ ਕਿੰਨੇ ਪੀੜਤ ਹੋਣਗੇ, ਇਹ ਤੁਸੀਂ ਸਹਿਜੇ ਅੰਦਾਜ਼ਾ ਲਾ ਲਓ ਕਿੱਥੇ ਬਣੂਗਾ ਕੀ। ਉੱਤੋਂ ਇਹਨਾਂ ਨੇ ਹੁਣ ਸਰਿੰਜਾਂ ਦੀ ਸਪਲਾਈ ਹੈ ਜਿਹੜੀ ਉਹ ਵੀ ਠੱਪ ਕਰ ਦਿੱਤੀ ਆ, ਕਿਉਂਕਿ ਇਹਨਾਂ ਨੇ ਵੱਖ-ਵੱਖ ਜ਼ਿਲ੍ਹਿਆਂ ਨੂੰ ਇਹ ਹੁਕਮ ਦੇ ਦਿੱਤਾ ਕਿ ਤੁਸੀਂ ਆਪੋ ਆਪਣੇ ਜ਼ਿਲ੍ਹੇ ਦੇ ਵਿੱਚ ਪਰਚੀ ਤੋਂ ਬਿਨਾਂ ਸਰਿੰਜ ਵਿਕਣੀ ਜਿਹੜੀ ਉਹ ਬੰਦ ਕਰ ਦਿਓ। ਤਾਂ ਇਹਦਾ ਮਤਲਬ ਇਹ ਆ ਕਿ ਉਹ ਸਰਿੰਜਾਂ ਦੀ ਕਿੱਲਤ ਜਿਹੜੀ ਆ ਉਹ ਅੱਗੇ ਵੀ ਏਡਜ਼ ਨੂੰ ਵਧਾਵੇਗੀ। ਸੋ ਇਹ ਬਹੁਤ ਮੁਸ਼ਕਲ ਹੋਇਆ ਪਿਆ ਕੰਮ ਕਿ ਇਸ ਚੀਜ਼ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ। ਹਾਲਾਂਕਿ ਅੱਜ ਉੱਥੋਂ ਵੀ ਦੋਸ਼ ਪ੍ਰਤੀਦੋਸ਼ ਇੱਕ ਦੂਜੇ ਤੇ ਲੱਗੇ ਆ। ਜਿੱਦਾਂ ਰਵਨੀਤ ਬਿੱਟੂ ਕਹਿੰਦਾ ਜੀ ਇਹ ਜਿਹੜਾ ਡਾਕਟਰ ਆ ਵਿਵੇਕ, ਇਹਨੇ ਮੁੰਡਿਆਂ ਨੂੰ ਕਿਹਾ ਕਿ ਤੁਸੀਂ ਇੱਥੋਂ ਭੱਜੋ, ਇਹ ਪਬਲਿਕ ਸਟੰਟ ਕਰਦੇ ਹੁੰਦੇ, ਇਹਨਾਂ ਨੇ ਕਰ ਲਿਆ ਵਾ, ਫੋਟੋਆਂ ਖਿਚਾ ਲਈਆਂ, ਤੁਸੀਂ ਇੱਥੋਂ ਨਿਕਲ ਜਾਓ। ਜਦ ਕਿ ਉਹ ਕਹਿੰਦੇ ਆ ਕਿ ਇਹਨਾਂ ਨੂੰ ਇੱਥੋਂ ਕੱਢ ਕੇ ਹੁਣ ਲਿਜਾਣਾ ਕਿੱਥੇ, ਇਹਨਾਂ ਦਾ ਇਲਾਜ ਕਰੋ। ਜਦ ਕਿ ਇੰਡੀਆ ਦੇ ਵਿੱਚ ਏਡਜ਼ ਦਾ ਇਲਾਜ ਹੈ ਜਿਹੜਾ ਫ੍ਰੀ ਆ, ਮੁਫਤ ਹੈ, ਤੁਸੀਂ ਇਲਾਜ ਕਿਉਂ ਨਹੀਂ ਕਰਦੇ। ਪਰ ਇੱਥੇ ਗੱਲ ਹੁਣ ਅਗਲੀ ਗੱਲ ਇਹੋ ਹੀ ਆ ਕਿ ਇਹ ਜਿਹੜੇ ਮੁੰਡੇ ਕੁੜੀਆਂ ਇਸ ਤਰ੍ਹਾਂ ਬਿਮਾਰੀਆਂ ਛੇੜਦੇ ਪਏ ਆ, ਇੱਕ ਤੇ ਇਹ ਆ ਕਿ ਇਹਨਾਂ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਵੇ, ਦੂਸਰਾ ਇਹ ਆ ਕਿ ਹੁਣ ਬਚਾਇਆ ਕਿਸ ਤਰ੍ਹਾਂ ਜਾਵੇ ਤੁਰੰਤ, ਕਿਉਂਕਿ ਮਾਹਰ ਇਹੋ ਹੀ ਰੋਣਾ ਰੋਂਦੇ ਆ ਔਰ ਬੜੇ ਚਿਰਾਂ ਦਾ ਰੋਂਦੇ ਆ ਕਿ ਜਿਹੜਾ ਬੰਦਾ ਇਸ ਤਰ੍ਹਾਂ ਟੀਕਿਆਂ ਦੇ ਚੱਕਰ 'ਚ ਪੈ ਗਿਆ, ਚਿੱਟੇ ਦੇ ਟੀਕੇ ਲਾਉਣ ਲੱਗ ਗਿਆ, ਉਹਨੂੰ ਏਡਜ਼ ਨਹੀਂ ਤੇ ਕਾਲਾ ਪੀਲੀਆ ਵੱਟ ਪਿਆ। ਤੁਸੀਂ ਜੇ ਇਸ ਤਰ੍ਹਾਂ ਮਰੀਜ਼ ਪੈਦਾ ਕਰਦੇ ਜਾਓਗੇ, ਨਸ਼ੇੜੀ ਤੇ ਪੈਦਾ ਹੋ ਹੀ ਰਹੇ ਸੀਗੇ, ਜੇ ਏਡਜ਼ ਦੇ ਹੈਪਾਟਾਈਟਿਸ ਸੀ ਦੇ ਜੇ ਤੁਸੀਂ ਮਰੀਜ਼ ਪੀੜਤ ਕਰਦੇ ਰਹੋਗੇ ਤਾਂ ਇੱਕ ਪਾਸੇ ਤੁਹਾਡੇ ਨਸ਼ੇੜੀ ਆ, ਦੂਸਰੇ ਪਾਸੇ ਤੁਹਾਡੇ ਮਰੀਜ਼ ਆ, ਤਾਂ ਫਿਰ ਤੁਸੀਂ ਆਪਣੇ ਸਟੇਟ ਨੂੰ ਕਿੱਦਾਂ ਸਰਵਾਈਵ ਕਰ ਸਕੋਗੇ। ਕਿਉਂਕਿ ਇਸ ਜਵਾਨੀ ਨੇ ਹੀ ਇੱਥੋਂ ਦੇ ਅਰਥਚਾਰੇ ਨੂੰ ਅੱਗੇ ਲਿਜਾਣਾ। ਤਾਂ ਜਵਾਨੀ ਕੁਛ ਨਸ਼ੇੜੀ ਆ, ਕੁਛ ਬਿਮਾਰ ਆ, ਕੁਛ ਇੱਥੋਂ ਤੁਰੀ ਜਾਂਦੀ ਆ, ਤੇ ਇਹ ਸਟੇਟ ਬਚੂਗਾ ਕਿਹਦੇ ਸਿਰ ਤੇ। ਸੋ ਜ਼ਰੂਰਤ ਇਸ ਗੱਲ ਦੀ ਆ ਕਿ ਫੌਰੀ ਤੌਰ ਤੇ ਕਦਮ ਚੁੱਕੇ ਜਾਣ। ਇਹ ਨਹੀਂ ਹੈ ਕਿ ਨਸ਼ੇ ਦੀ ਸਪਲਾਈ ਲਾਈਨ ਤੋੜ ਦਿੱਤੀ, ਚਾਰਾਂ ਨੂੰ ਚੱਕ ਕੇ ਤੇ ਨਸ਼ਾ ਛਡਾਊ ਕੇਂਦਰ 'ਚ ਭੇਜ ਦਿੱਤਾ, ਫਿਰ ਆ ਪਿੰਡਾਂ ਵਾਲੇ ਜਿਹੜੇ ਆ ਇਹਨਾਂ ਨੇ 5-7 ਭੜਕਾ ਕੇ ਵੀਡੀਓ ਪਾ ਦਿੱਤੀਆਂ। ਇਹ ਮਸਲੇ ਦਾ ਹੱਲ ਨਹੀਂ, ਇਸ ਮਸਲੇ ਦੀ ਜੜ ਤੱਕ ਜਾਣਾ ਪਊਗਾ। ਜੇ ਨਹੀਂ ਜੜ ਤੱਕ ਜਾਇਆ ਜਾਂਦਾ ਤਾਂ ਮੇਰੇ ਖਿਆਲ ਦੇ ਨਾਲ ਫਿਰ ਸਾਡੀ ਆਪਣੀ ਜਿਹੜੀ ਹੋਣ ਦੀ ਜੜ ਆ ਉਹਨੂੰ ਖਤਰਾ ਪੈਦਾ ਹੋ ਜਾਣਾ। ਬਿਲਕੁਲ ਜੀ। ਤੇ ਮਿੰਟੂ ਜੀ ਅਗਲੀ ਗੱਲ ਕਰਦੇ ਹਾਂ, ਕਹਿੰਦੇ ਕੈਪਟਨ ਨੇ ਛਾਂਗੀ ਮਜੀਠੀਆ ਦੀ ਸੁਰੱਖਿਆ ਛਤਰੀ। ਅੱਗੇ ਤੇ ਕਹਿੰਦੇ ਮੇਰੇ ਛਤਰੀ ਕੇ ਨੀਚੇ ਆ ਜਾ, ਤਾਂ ਹੁਣ ਛਤਰੀ ਤੋੜਦੇ ਪਏ ਇੱਕ ਦੂਜੇ ਦੀ ਜੀ। ਦੇਖੋ ਜਿਹੜੇ ਗਨਮੈਨ ਮਿਲੇ ਆ, ਇਹਨਾਂ ਗਨਮੈਨਾਂ ਦਾ ਅੱਗੇ ਵੀ ਬਹੁਤ ਵਾਰੀ ਰੌਲਾ ਪਿਆ। ਪਿੱਛੇ ਜੇ ਵੀ ਕੈਬਨਿਟ ਦੀ ਜਿੱਦਣ ਮੀਟਿੰਗ ਹੋਈ ਇਹਨਾਂ ਦੀ, ਸੁਖਜਿੰਦਰ ਸਿੰਘ ਰੰਧਾਵਾ ਨੇ ਉੱਥੇ ਬੜੀ ਸ਼ਿੱਦਤ ਦੇ ਨਾਲ ਇਹ ਗੱਲ ਚੁੱਕੀ ਸੀਗੀ ਕਿ ਮਜੀਠੀਆ ਠੀਕ ਉਸੇ ਤਰ੍ਹਾਂ ਹੀ ਰਹਿੰਦਾ ਠਾਠ-ਵਾਠ ਦੇ ਨਾਲ ਜਿੱਦਾਂ ਅੱਗੇ ਇੱਕ ਬਤੌਰ ਮੰਤਰੀ ਦੇ ਤੌਰ ਤੇ ਰਹਿੰਦਾ ਸੀ। ਕਮਾਲ ਦੀ ਗੱਲ ਰੰਧਾਵੇ ਨੇ ਇਹ ਕਹੀ ਜਾਂਦਾ, ਇੱਕ ਮੰਤਰੀ ਦੇ ਪ੍ਰੋਟੋਕਾਲ ਵਾਂਗੂ ਇਹਦਾ ਰੂਟ ਲੱਗਦਾ ਬਕਾਇਦਾ, ਔਰ ਇਹ ਕੋਲੋਂ ਫਿਰ ਹਾਰਨ ਮਾਰ ਕੇ ਲੰਘਦਾ ਤੇ ਸਾਡੇ ਤੇ ਸੀਨੇ ਤੇ ਸੱਪ ਲਿਟਦੇ ਆ। ਤੇ ਇਸੇ ਤਰ੍ਹਾਂ ਦੀ ਇੱਕ ਸ਼ਿਕਾਇਤ ਜਿਹੜੀ ਆ ਉਹ ਹੋਰ ਵੀ ਹੋਈ ਸੀਗੀ। ਜਥੇਦਾਰ ਦਿਆਲ ਸਿੰਘ ਕੋਲਿਆਣੀ ਦਾ ਨਾਮ ਵੀ ਇੱਕ ਵਾਰੀ ਗੂੰਜਿਆ ਸੀਗਾ ਕਿ ਉਹ ਗਨਮੈਨ ਵੀ ਉਸੇ ਤਰ੍ਹਾਂ ਲਈ ਫਿਰਦਾ, ਗੱਡੀਆਂ ਦੇ ਕਾਫਲੇ ਵੀ ਇਸੇ ਤਰ੍ਹਾਂ ਲਈ ਫਿਰਦਾ। ਵੈਸੇ ਤੇ ਅੱਜ ਕੱਲ੍ਹ ਕਾਰ ਤੇ ਫਰਾਰ ਆ, ਪਤਾ ਨਹੀਂ ਕਿੱਥੇ ਆ, ਪਰ ਉਹਦੀ ਵੀ ਚਰਚਾ ਹੋਈ ਸੀਗੀ। ਸੋ ਉਸ ਤੋਂ ਬਾਅਦ ਇਹਨਾਂ ਨੇ ਸਟੱਡੀ ਕੀਤੀ ਆ ਕਿ ਕਿਹਦੇ ਕੋਲ ਕਿੰਨੇ ਗਨਮੈਨ ਆ, ਕਿਹਦੇ ਗਨਮੈਨਾਂ 'ਚ ਕਿੰਨੀ ਕਟੌਤੀ ਕੀਤੀ ਜਾਣੀ ਆ। ਸੋ ਅੱਜ ਫਿਰ ਇਹਨਾਂ ਨੇ ਡਿਸੀਜਨ ਲੈ ਲਿਆ। ਇਹਦੇ ਵਿੱਚ ਕੁੱਲ 125 ਲੋਕ ਆ ਜਿਨ੍ਹਾਂ ਦੀ ਸੁਰੱਖਿਆ 'ਚ ਜੋ ਲੱਗੇ ਹੋਏ ਸੀਗੇ ਮੁਲਾਜ਼ਮ, ਉਹਨਾਂ ਦੇ ਵਿੱਚੋਂ 200 ਮੁਲਾਜ਼ਮ ਜਿਹੜੇ ਹਟਾ ਲਏ ਗਏ ਤੇ ਉਹਨਾਂ ਨੂੰ ਤੁਰੰਤ ਹੁਕਮ ਦਿੱਤਾ ਗਿਆ ਕਿ ਤੁਸੀਂ ਆਪੋ ਆਪਣੇ ਹੈੱਡਕੁਆਟਰਾਂ ਨੂੰ ਰਿਪੋਰਟ ਕਰੋ। ਤਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਮਾਰ ਪਈ ਆ ਮਜੀਠੀਏ ਤੇ। ਮਜੀਠੀਏ ਦੇ 11 ਗਨਮੈਨ ਵਾਪਸ ਲੈ ਲਏ ਗਏ ਆ। ਇਸ ਤੋਂ ਇਲਾਵਾ ਵੈਸੇ ਆ ਬਾਬੇ ਵੀ ਕਮਾਲ ਦੇ ਆ। ਇਸ ਲਿਸਟ ਦੇ ਵਿੱਚ ਮੈਂ ਨਾਂ ਜਦੋਂ ਪੜ੍ਹੇ ਤੇ ਹੈਰਾਨ ਰਹਿ ਗਿਆ। ਬਾਬਾ ਅਰਜਨ ਸਿੰਘ ਡੇਰਾ ਮੁਖੀ ਦੌਧਰ ਦਾ, ਉਹ 5 ਗਨਮੈਨ ਜਿਹੜੇ ਆ ਉਹ ਵਾਪਸ ਕਰ ਰਿਹਾ। ਇਹਦਾ ਮਤਲਬ ਆ ਕਿ ਉਹਦੇ ਕੋਲ 5 ਤੋਂ ਕਿਤੇ ਵੱਧ ਹੋਣਗੇ, ਤਾਂ 5 ਦੀ ਕਟੌਤੀ ਕੀਤੀ ਜਾ ਰਹੀ ਹੈ।
ਹੁਣ ਬਾਬਾ ਜੀ ਨੂੰ ਪਤਾ ਨਹੀਂ ਕਿੱਥੋਂ ਖਤਰਾ ਸੀਗਾ। ਇੱਕ ਹੋਰ ਬਾਬਾ ਜੀ ਆ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲੇ, 3 ਗਨਮੈਨ ਇਹਨਾਂ ਦੇ ਵਾਪਸ ਲੈ ਜਾ ਰਹੇ। ਇਹਦਾ ਮਤਲਬ ਆ ਕਿ ਇਹਨਾਂ ਕੋਲ ਵੀ ਦਰਜਨ ਤੋਂ ਉੱਤੇ ਹੀ ਹੋਣਗੇ, ਤਾਂ ਹੀ 3 ਵਾਪਸ ਲੈ ਜਾ ਰਹੇ ਆ। ਸੋ ਗੋਬਿੰਦ ਸਿੰਘ ਲੰਗੋਵਾਲ, ਕਿਰਪਾਲ ਸਿੰਘ ਬਡੂੰਗਰ ਜੀ, 2-2 ਗਨਮੈਨ ਇਹਨਾਂ ਦੇ ਜਿਹੜੇ ਆ ਉਹ ਵਾਪਸ ਬੁਲਾਏ ਜਾ ਰਹੇ ਆ। ਫਿਰ ਜਗਦੇਵ ਸਿੰਘ ਜੀ ਤਲਵੰਡੀ ਹੁੰਦੇ ਸੀਗੇ ਜਿਹੜੇ ਮਰਹੂਮ ਜਗਦੇਵ ਸਿੰਘ ਤਲਵੰਡੀ, ਉਹਨਾਂ ਦੀ ਸੁਪਤਨੀ ਤੋਂ ਵੀ 4 ਗਨਮੈਨ ਵਾਪਸ ਲੈ ਲਏ ਗਏ ਆ। ਫਿਰ ਕੁਛ ਹਿੰਦੂਵਾਦੀ ਸੰਗਠਨਾਂ ਦੇ ਆਗੂ ਆ, ਉਹ ਕਾਫੀ ਤਾਦਾਦ 'ਚ ਆ, ਉਹਨਾਂ ਦਾ ਕਿਸੇ ਦਾ 1 ਕਿਸੇ ਦਾ 2 ਇਸ ਤਰ੍ਹਾਂ ਗਨਮੈਨ ਜਿਹੜੇ ਹਟਾ ਲਏ ਗਏ। ਫਿਰ ਵੀ ਬਾਵਜੂਦ ਇਸ ਦੇ ਕਿ 200 ਬੰਦਾ ਇਹਨਾਂ ਨੇ ਵਾਪਸ ਹਟਾ ਲਿਆ, ਹਾਲੇ ਵੀ ਬਹੁਤ ਸਾਰੇ ਗਨਮੈਨ ਜਿਹੜੇ ਆ ਉਹ ਇਹ ਲਈ ਫਿਰਦੇ ਆ। ਕੁਛ ਲੋਕ ਏਦਾਂ ਦੇ ਆ ਜਿਨ੍ਹਾਂ ਨੂੰ ਕੋਈ ਥ੍ਰੈਟ ਨਹੀਂ, ਕੋਈ ਗੰਭੀਰ ਖਤਰਾ ਨਹੀਂ, ਕੋਈ ਕਿਸੇ ਨਾਲ ਲਾਗ ਡਾਟ ਨਹੀਂ, ਉਹ ਟੌਰ ਨਾਲ ਡਫੂਮ ਨਾਲ ਇਹਨਾਂ ਚੀਜ਼ਾਂ ਨੂੰ ਵਰਤੀ ਜਾਂਦੇ ਆ, ਸਰਕਾਰੀ ਕਾਰਾਂ ਵੀ ਵਰਤੀ ਜਾਂਦੇ ਆ। ਇੱਥੇ ਤਾਂ ਜਿਹੜਾ ਸੂਰੀ ਆ ਪੁਲਿਸ ਦੇ ਕਾਗਜ਼ਾਂ ਦੇ ਵਿੱਚ ਨਾਲੇ ਭਗੌੜਾ ਤੇ ਨਾਲੇ 13 ਗਨਮੈਨ ਉਹਦੀ ਸੁਰੱਖਿਆ 'ਚ ਲੱਗੇ ਆ। ਇਹ ਕਮਾਲ ਦਾ ਸਾਡਾ ਕਾਨੂੰਨ ਆ ਕਿ ਇੱਕ ਪਾਸੇ ਪੁਲਿਸ ਭਗੌੜੇ ਨੂੰ ਲੱਭਦੀ ਫਿਰਦੀ ਆ, ਦੂਸਰੇ ਪਾਸੇ ਭਗੌੜੇ ਨੂੰ ਸੁਰੱਖਿਆ ਛਤਰੀ ਦੇਈ ਬੈਠੀ ਆ। ਸੋ ਇਹਦਾ ਰਿਵਿਊ ਹੋਣਾ ਚਾਹੀਦਾ। ਇਹ ਵੈਸੇ ਠੋਸ ਰਿਵਿਊ ਨਹੀਂ, ਇੱਕ ਤੇ ਰਿਵਿਊ ਇਹ ਹੋਣਾ ਚਾਹੀਦਾ ਕਿ ਕਿਹਨੂੰ ਕਿੰਨੀ ਮੰਗ ਆ, ਕਿਹਨੂੰ ਕਿੰਨੀ ਮੰਗ ਹੈ ਗਨਮੈਨਾਂ ਦੀ, ਕਿਹਨੂੰ ਕਿੰਨੀ ਜ਼ਰੂਰਤ ਹੈ ਗਨਮੈਨਾਂ ਦੀ। ਸੋ ਕਿੰਨਿਆਂ ਨਾਲ ਕੰਮ ਚਲਾਇਆ ਜਾ ਸਕਦਾ। ਇੱਥੇ ਤੇ ਹੁਣ ਸਾਡਾ ਜਥੇਦਾਰ ਹੈ ਜਿਹੜਾ ਅਕਾਲ ਤਖਤ ਦਾ, ਉਹ ਵੀ ਗਨਮੈਨ ਲਈ ਫਿਰਦਾ। ਔਰ ਕਈ ਵਾਰ ਦੱਸਦੇ ਆ ਕਿ ਗੱਡੀ ਦਾ ਵੀ ਰੌਲਾ ਪੈਂਦਾ, ਗੱਡੀ ਵੀ ਉਹ ਜਿਹੜੀ ਆ ਉਹਦੀ ਸੁਰੱਖਿਆ 'ਚ ਲੱਗੀ, ਉਹ ਸਰਕਾਰੀ ਤੇਲ ਤੇ ਚੱਲਦੀ। ਇਹ ਸਾਰੇ ਜਿਹੜੇ ਮਾਮਲੇ ਚਾਹੇ ਧਾਰਮਿਕ ਪੁਰਸ਼ਾਂ ਦੇ ਹੋਣ, ਚਾਹੇ ਹਿੰਦੂ ਧਰਮੀ ਸੰਗਠਨਾਂ ਦੇ ਹੋਣ, ਚਾਹੇ ਬਾਬਿਆਂ ਦੇ ਹੋਣ, ਚਾਹੇ ਆ ਜਿਹੜੇ ਸਿਆਸੀ ਦਾਖੋਰ ਲੋਕ ਆ, ਇਹਨਾਂ ਦੇ ਜਿਹੜੇ ਵੀ ਇਹ ਸਾਰੇ ਪੁਆਇੰਟ ਹੈਗੇ ਸਿਕਿਉਰਿਟੀ ਵਾਲੇ, ਇਹ ਖੁਫੀਆ ਵਿਭਾਗ ਰਾਹੀਂ ਵਿਚਾਰ ਲੈ ਜਾਣੇ ਚਾਹੀਦੇ ਆ, ਰਿਵਿਊ ਕਰਾ ਲੈਣਾ ਚਾਹੀਦਾ ਕਿ ਕੀ ਵਾਕਿਆ ਜ਼ਰੂਰਤ ਆ ਜਾਂ ਉਸ ਤਰ੍ਹਾਂ ਹੀ ਨਾਲ ਲਮਕਾਈ ਫਿਰਦੇ ਆ। ਔਰ ਲਮਕਾਈ ਫਿਰਦੇ ਆ ਜਿਨ੍ਹਾਂ ਨੂੰ, ਉਹ ਵੀ ਪਤਾ ਕਰਨਾ ਚਾਹੀਦਾ ਕਿਤੇ ਮਾਸੀਆਂ ਚਾਚੀਆਂ 'ਚ ਤਾਂ ਨਹੀਂ ਬਹੁਤੇ ਲਈ ਫਿਰਦੇ ਨਾਲ ਕਿ ਆ ਜਾਓ ਥਾਣਿਆਂ 'ਚ ਕੋਈ ਕੰਮ ਕਰਨਾ ਪਊਗਾ, ਇੱਥੇ ਤੁਹਾਨੂੰ ਵਿਹਲੇ ਐਸ਼ ਕਰਾਉਣੇ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ DSP ਖੁਦਕੁਸ਼ੀ ਮਾਮਲੇ ਦੀ ਪੜਤਾਲ 'ਚ ਥਾਣੇਦਾਰ ਦੋਸ਼ੀ ਸਿੱਧ। ਦੇਖੋ ਇਹ ਉਹ ਮਾਮਲਾ ਹੈ ਜਿਹਦੇ ਵਿੱਚ ਜੈਤੋਂ ਦਾ DSP ਖੁਦ ਨੂੰ ਗੋਲੀ ਮਾਰ ਗਿਆ ਸੀਗਾ, ਤੇ ਜਦੋਂ ਉਹਦੇ ਇਕੱਠ ਦੇ ਵਿੱਚ ਗੋਲੀ ਮਾਰੀ ਸੀ, ਉਹ ਵੀਡੀਓ ਤੁਸੀਂ ਜ਼ਰੂਰ ਦੇਖੀ ਹੋਣੀ ਆ। ਉਦੋਂ ਜਦੋਂ ਉਹਨੇ ਉਹ ਧਰਨੇ ਦੇ ਦੌਰਾਨ ਗੋਲੀ ਮਾਰੀ ਸੀਗੀ ਤੇ ਨਾਲ ਉਹਦੇ ਜਿਹੜਾ ਗਨਮੈਨ ਖਲੋਤਾ ਸੀਗਾ ਉਹ ਵੀ ਮਰ ਗਿਆ ਸੀ, ਦੋਨੇ ਫੌਤ ਹੋ ਗਏ ਸੀਗੇ। ਤਾਂ ਉਹ ਮਾਮਲਾ ਬਹੁਤ ਜ਼ਿਆਦਾ ਇੱਥੇ ਚਰਚਿਤ ਰਿਹਾ। ਬਾਅਦ ਦੇ ਵਿੱਚ ਇਹਨਾਂ ਨੇ ਇੱਕ ਜੁਡੀਸ਼ੀਅਲ ਜਾਂਚ ਬਿਠਾਈ ਸੀਗੀ। ਉਹ ਜਾਂਚ ਪੜਤਾਲ ਨੇ ਅੱਗੇ ਜਾ ਕੇ ਕੀ ਪਾਇਆ ਕਿ ਜਿਹੜਾ ਉੱਥੋਂ ਦਾ ਇੰਸਪੈਕਟਰ ਸੀਗਾ ਗੁਰਮੀਤ ਸਿੰਘ, ਉਹ ਇਸ ਮੌਤ ਲਈ ਜ਼ਿੰਮੇਵਾਰ ਆ। ਸੋ ਮੈਜਿਸਟ੍ਰੇਟੀ ਜਾਂਚ ਦੇ ਵਿੱਚ ਇਹ ਗੱਲ ਸਾਫ਼ ਹੋ ਗਈ ਆ ਕਿ ਜਿਹੜਾ ਉਹ DSP ਖੁਦਕੁਸ਼ੀ ਕਰ ਗਿਆ ਤਾਂ ਉਹਦੀ ਮੌਤ ਦੇ ਜ਼ਿੰਮੇਵਾਰ ਜੇ ਕੋਈ ਹੈ ਸੀ ਤੇ ਉਹ ਸੀਗਾ ਇੰਸਪੈਕਟਰ ਗੁਰਮੀਤ ਸਿੰਘ। ਇਹ ਰੌਲਾ ਕੀ ਸੀਗਾ? ਰੌਲਾ ਇਹ ਸੀਗਾ ਕਿ ਇਹ ਜੈਤੋਂ ਦੇ ਵਿੱਚ ਤੈਨਾਤ ਸੀਗਾ ਗੁਰਮੀਤ ਸਿੰਘ। ਇਹਨੇ ਕੀ ਕੀਤਾ ਕਿ 2 ਕੁੜੀਆਂ ਤੇ 1 ਮੁੰਡੇ ਨੂੰ ਚੁੱਕ ਲਿਆ। ਹਾਲਾਂਕਿ ਉਹ ਪੜਾਕੂ ਮੁੰਡੇ ਸੀਗੇ, ਪੜਾਕੂ ਹੀ ਕੁੜੀਆਂ ਸੀ, ਉਹ ਕਿਤੇ ਬੈਠੇ ਸੀ ਇਕੱਠੇ। ਉਹਨਾਂ ਦੇ ਵਿੱਚੋਂ ਇਹਨੇ 3 ਨੂੰ ਚੁੱਕ ਲਿਆ ਤੇ ਜਿਸ ਸਮੇਂ ਚੁੱਕਿਆ ਇਹਦੇ ਨਾਲ ਕੋਈ ਲੇਡੀ ਕਾਂਸਟੇਬਲ ਵੀ ਨਹੀਂ ਸੀਗੀ। ਉਹ ਰੌਲਾ ਪੈ ਗਿਆ। ਇਹਨੇ ਜਾ ਕੇ ਥਾਣੇ 'ਚ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਜੋ ਇਹਦੇ ਤੇ ਦੋਸ਼ ਲੱਗਦੇ ਆ। ਉਸ ਤੋਂ ਬਾਅਦ ਜਦੋਂ ਉਹਨਾਂ ਬੱਚਿਆਂ ਦੇ ਘਰ ਵਾਲਿਆਂ ਨੂੰ ਪਤਾ ਲੱਗਿਆ, ਉਹਨਾਂ ਨੇ ਰੌਲਾ ਪਾ ਲਿਆ। ਉਹ DSP ਦੇ ਪੇਸ਼ ਹੋ ਗਏ। DSP ਨੇ ਆਖਿਆ ਕੋਈ ਗੱਲ ਨਹੀਂ, ਏਦਾਂ ਕਰਦੇ ਆ, ਜਿਹੜਾ ਠੰਡਦਾਰ ਹੈ ਮੈਂ ਉਹਦੇ ਤੋਂ ਗਲਤੀ ਅਹਿਸਾਸ ਕਰਵਾ ਦਿੰਦਾ ਤੇ ਚਲੋ ਤੁਸੀਂ ਰੌਲਾ ਨਿਬੇੜੋ। ਤੇ ਕਮਾਲ ਦੀ ਗੱਲ ਹੈ ਉਹਨੇ ਮੀਟਿੰਗ ਫਿਕਸ ਕਰ ਲਈ ਤੇ ਇਹ ਬੰਦਾ ਉਸ ਮੀਟਿੰਗ ਦੇ ਵਿੱਚ ਵੀ ਨਹੀਂ ਆਇਆ। ਫਿਰ ਰੌਲਾ ਵਿਗੜ ਗਿਆ, ਧਰਨੇ ਤੇ ਬਹਿ ਗਏ। ਧਰਨੇ ਤੇ ਜਦੋਂ ਲੋਕ ਬਹਿ ਗਏ, DSP ਫੇਰ ਗਿਆ। DSP ਨੇ ਜਾ ਕੇ ਉੱਥੇ ਫੇਰ ਗੱਲਬਾਤ ਸ਼ੁਰੂ ਕੀਤੀ ਤੇ ਉਹ ਕਹਿੰਦੇ ਕਿ ਤੁਸੀਂ ਇੰਸਪੈਕਟਰ ਨੂੰ ਬੁਲਾ ਲਓ, ਅਸੀਂ ਮਸਲਾ ਨਿਬੇੜ ਦਿੰਦੇ ਆ। ਇਹਨੇ ਫੇਰ ਫੋਨ ਕੀਤਾ, ਦੱਸਦੇ ਉਸ ਇੰਸਪੈਕਟਰ ਨੂੰ ਬੁਲਾਇਆ ਉਸ DSP ਨੇ। ਇਹ ਬੰਦਾ ਫੇਰ ਵੀ ਉੱਥੇ ਮੌਕੇ ਤੇ ਨਹੀਂ ਪਹੁੰਚਿਆ ਤੇ ਜਦੋਂ ਸ਼ਰਮਸਾਰ ਹੋਇਆ DSP ਦੱਸਦੇ, ਇਸ ਕਰਕੇ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਔਰ ਉਸ ਗੋਲੀ ਦੀ ਚਪੇਟ ਦੇ ਵਿੱਚ ਉਹਦੇ ਨਾਲ ਖਲੋਤਾ ਉਹਦਾ ਇੱਕ ਹੋਰ ਬਾਡੀਗਾਰਡ ਸੀਗਾ ਜਿਹੜਾ, ਉਹ ਵੀ ਆ ਗਿਆ। ਸੋ ਇਹ ਜਾਂਚ ਉਹ ਹੁਣ ਆ ਕੇ ਡਿੱਗ ਪਈ ਆ ਗੁਰਮੀਤ ਸਿੰਘ ਤੇ। ਔਰ ਜੇ ਇਹ ਜਾਂਚ ਪੜਤਾਲ ਇਹਨੂੰ ਦੋਸ਼ੀ ਮੰਨਦੀ ਆ ਤੇ ਮੇਰੇ ਖਿਆਲ ਦੇ ਨਾਲ ਬਿਨਾਂ ਦੇਰ ਕੀਤਿਆਂ ਇਹਦੇ ਗੁੱਟਾਂ ਨੂੰ ਹੱਥਕੜੀ ਲਾਉਣੀ ਚਾਹੀਦੀ ਆ, ਕਿਉਂਕਿ ਇਸ ਬੰਦੇ ਨੇ ਨਾ ਸਿਰਫ ਸੀਨੀਅਰ ਦਾ
ਹੁਕਮ ਮੰਨਿਆ, ਬਲਕਿ ਉਹ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਬਿਨਾਂ ਕਸੂਰ ਤੋਂ 3rd ਡਿਗਰੀ ਦਿੱਤਾ, ਟਾਰਚਰ ਦਿੱਤਾ। ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ ਡੋਪ ਦੇ ਮਾਮਲੇ ਦੇ ਵਿੱਚ। ਇੱਕ ਕਹਿੰਦੇ ਕਾਂਗਰਸ ਦਾ ਵਿਧਾਇਕ ਡੋਪ ਟੈਸਟ ਚੋਂ ਫੇਲ ਹੀ ਹੋ ਗਿਆ। ਬਸ ਮੈਂ ਡੋਪ ਚ ਇਹਦਾ ਤਾਂ ਜੋਕ ਹੋ ਗਿਆ ਜੀ। ਇਹ ਜਿਹੜਾ ਮਾਮਲਾ ਤੁਹਾਨੂੰ ਪਤਾ ਹੀ ਹੈ, ਡੋਪ ਵਾਲਾ ਜਿਹੜਾ ਚੱਲੀ ਜਾਂਦਾ ਇੱਥੇ, ਡੋਪ ਟੈਸਟ ਸਾਰੇ ਕਰਵਾਈ ਜਾਂਦੇ ਅੱਜ ਕੱਲ ਕਿ ਮੇਰਾ ਡੋਪ ਟੈਸਟ ਆ ਗਿਆ ਜੀ, ਉਹ ਕਹਿੰਦਾ ਮੇਰਾ ਡੋਪ ਟੈਸਟ ਆ ਗਿਆ। ਇੱਕ ਕਰਤਾਰਪੁਰ ਤੋਂ ਹੈ ਜਿਹੜੇ ਇਹਨਾਂ ਦੇ ਕਾਂਗਰਸੀ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਜੀ, ਉਹ ਵੀ ਚਲੇ ਗਏ ਆ। ਉਹ ਕਹਿੰਦਾ ਸਾਰੇ ਕਰਵਾਉਂਦੇ ਸੀ, ਕਹਿੰਦਾ ਮੈਂ ਆਖਿਆ ਮੈਂ ਵੀ ਕਰਵਾਵਾਂ, ਫਿਰ ਚਲੇ ਗਿਆ ਤੇ ਉਹਦਾ ਜਿਹੜਾ ਡੋਪ ਟੈਸਟ ਸੀ ਉਹ ਫੇਲ ਹੋ ਗਿਆ। ਉਹ ਡੋਪ ਟੈਸਟ ਚੱਕ ਕੇ ਤੇ ਪੱਤਰਕਾਰਾਂ ਨੂੰ ਬਾਈਟਾਂ ਦਿੰਦਾ ਫਿਰਦਾ, ਕਹਿੰਦਾ ਯਾਰ ਨੀਂਦ ਵਾਲੀਆਂ ਮੈਂ ਤਾਂ ਗੋਲੀਆਂ ਖਾਂਦਾ। ਕੰਮ ਕਹਿੰਦਾ ਬਹੁਤ ਜ਼ਿਆਦਾ ਕਰੀਦਾ, ਸਿਆਸਤ ਦੇ ਵਿੱਚ ਟੈਨਸ਼ਨ ਬੜੀ ਰਹਿੰਦੀ ਆ ਤਾਂ ਮੈਂਟਲੀ ਰੈਸਟ ਵਾਸਤੇ ਫਿਰ ਗੋਲੀ ਗੱਪਾ ਕਿਤੇ ਲੈਣਾ ਪੈਂਦਾ ਤੇ ਉਹ ਅੱਗ ਲੱਗਣਾ ਕਹਿੰਦਾ ਆ ਗਿਆ ਡੋਪ ਟੈਸਟ ਦੇ ਵਿੱਚ। ਤਾਂ ਆਹ ਪੰਗਾ ਪਿਆ। ਨਸ਼ਾ ਨੁਸ਼ਾ ਆਪਾਂ ਕੋਈ ਕਰਦੇ ਨਹੀਂ। ਹਾਂ, ਇਹ ਦਵਾਈ ਡਾਕਟਰ ਨੇ ਲਿਖ ਦਿੱਤੀ ਤੇ ਉਹ ਦਵਾਈ ਖਾਣ ਕਰਕੇ ਜਿਹੜੀ ਆ ਉਹ ਥੋੜੇ ਜਿਹੇ ਲੱਛਣਾਂ ਦੇ ਰੂਪ ਦੇ ਵਿੱਚ ਡੋਪ ਟੈਸਟ 'ਚ ਆ ਗਈ ਆ। ਸੋ ਇਹਨੂੰ ਤੇ ਡੋਪ ਟੈਸਟ ਹੈ ਜਿਹੜਾ ਉਹ ਪੁੱਠਾ ਪੈ ਗਿਆ, ਦੂਜਿਆਂ ਨੂੰ ਸਿੱਧਾ ਪੈ ਗਿਆ ਭਾਵੇਂ। ਖੈਰ, ਹੁਣ ਇਹਦੇ ਵਿੱਚ ਨਮੋਸ਼ੀ ਹੈ ਜਿਹੜੀ ਉਹ ਕਾਂਗਰਸ ਨੂੰ ਹੁੰਦੀ ਪਈ ਹੈ ਕਿ ਬੰਦਾ ਇੱਕ ਹੀ ਫਸਿਆ ਡੋਪ ਟੈਸਟ ਦੇ ਵਿੱਚ ਹੁਣ ਤੱਕ, ਤੇ ਬੰਦਾ ਇਹਨਾਂ ਦਾ ਆਪਣਾ ਵਾ। ਦੂਜੀ ਚੀਜ਼ ਜਿਹੜੀ ਆ ਉਹ ਬੜੀ ਹਾਸੋਹੀਣ ਆ। ਹਾਸੋਹੀਣ ਇਸ ਕਰਕੇ ਆ ਕਿ ਦੇਖੋ, ਇੱਕ ਪਾਸੇ ਤੇ ਜਿਹੜਾ ਪੰਜਾਬ ਦੇ ਵਿੱਚ ਡੋਪ ਟੈਸਟ ਅਧਿਕਾਰਤ ਤੌਰ ਤੇ ਲਾਗੂ ਕੀਤਾ ਗਿਆ, ਉਹ ਕੀਤਾ ਗਿਆ ਸੀਗਾ ਕਿ ਪੰਜਾਬੀ ਜਿਹੜੇ ਆ ਉਹ ਖਰੂਦ ਬਹੁਤ ਪਾਉਂਦੇ ਆ। ਵੈਸੇ ਤੇ ਪੂਰੇ ਭਾਰਤ ਲਈ ਸੀਗਾ, ਪਰ ਪੰਜਾਬ ਨੇ ਕਿਉਂਕਿ ਉਹ ਛੇਤੀ ਕੀਤਾ, ਲਾਗੂ ਨਹੀਂ ਕੀਤਾ ਗ੍ਰਹਿ ਮੰਤਰਾਲੇ ਦਾ ਹੁਕਮ, ਤੇ ਇਹਨਾਂ ਨੂੰ ਸਪੈਸ਼ਲ ਹੁਕਮ ਕੀਤੇ ਗਿਆ ਕਿ ਤੁਸੀਂ ਲਾਗੂ ਕਰੋ। ਤੁਹਾਡੇ ਬੰਦੇ ਆ ਜਿਹੜੇ ਉਹ ਅੱਜ ਕੱਲ ਗਨ ਕਲਚਰ ਦੇ ਪੱਟੇ ਹੋਏ, ਤੇ ਜਦੋਂ ਵਿਆਹ 'ਚ ਜਾਂਦੇ ਉਦੋਂ ਕਿਤੇ ਪੀ ਕੇ ਸ਼ਰਾਬ ਫਿਰ ਘਰ ਪੱਟ ਦਿੰਦੇ ਆ ਤੇ ਰੌਲਾ ਬਹੁਤ ਪੈਂਦਾ। ਤੇ ਉਹਨਾਂ ਨੇ ਡੋਪ ਟੈਸਟ ਜਿਹੜਾ ਇਹਨਾਂ ਕਰਕੇ ਰੱਖਿਆ ਸੀਗਾ। ਹੁਣ ਇੱਕ ਪਾਸੇ ਜਿਹੜੇ ਅਸਲੇ ਦੇ ਲਾਇਸੈਂਸ ਧਾਰਕ ਆ ਉਹਨਾਂ ਲਈ ਤੇ ਸ਼ਰਾਬ ਕਰਕੇ ਡੋਪ ਟੈਸਟ, ਤੇ ਜਿਹੜੇ ਲੀਡਰ ਆ ਉਹਨਾਂ ਲਈ ਕਹਿੰਦੇ ਕਿ ਸ਼ਰਾਬ ਦੀ ਛੋਟ ਆ, ਇਹ ਸ਼ਰਾਬ ਆਉਂਦੀ ਨਹੀਂ। ਸੋ ਕਿੱਡੀ ਹਾਸੋਹੀਣੀ ਗੱਲ ਆ ਕਿ ਇੱਕ ਪਾਸੇ ਜਿਹੜੇ ਅਸਲੇ ਵਾਲੇ ਲਾਇਸੈਂਸ ਧਾਰਕ ਆ ਉਹਨਾਂ ਬਾਰੇ ਤਰਕ ਉਹ ਦਿੱਤਾ ਜਾ ਰਿਹਾ ਕਿ ਸ਼ਰਾਬ ਪੀ ਕੇ ਫੈਰ ਬੜੇ ਕਰਦੇ, ਬੰਦੇ ਮਾਰ ਦਿੰਦੇ ਆ, ਇਹਨਾਂ ਵਾਸਤੇ ਡੋਪ ਟੈਸਟ ਲਾਜ਼ਮੀ ਆ। ਇਹਨਾਂ ਵਾਸਤੇ ਨਾ ਤੇ ਸ਼ਰਾਬ ਲਾਜ਼ਮੀ ਆ ਡੋਪ ਟੈਸਟ ਲਈ, ਔਰ ਨਾ ਹੀ ਕੋਈ ਸਜ਼ਾ ਲਾਜ਼ਮੀ ਆ। ਇਹ ਆਪਣੇ ਆਪ ਦੇ ਵਿੱਚ ਬੜੀ ਹਾਸੋਹੀਣੀ ਜੀ ਗੱਲ ਆ। ਮੇਰਾ ਇੱਕ ਮਿੱਤਰ ਆ, ਬੰਦਾ ਕਵਿਆਨਾ ਤਬੀਅਤ ਵਾਲਾ, ਬਹੁਤ ਸ਼ਾਇਰਾਨਾ ਤਬੀਅਤ ਵਾਲਾ, ਤੇ ਮੈਂ ਉਹਨੂੰ ਸਵੇਰੇ ਕੱਲ ਦੱਸੀ ਯਾਰ, ਮੈਂ ਕਿਹਾ ਯਾਰ ਤੁਹਾਡਾ ਬੰਦਾ ਫਸ ਗਿਆ। ਹੁਣ ਤੁਸੀਂ ਕਹਿਣ ਜੋਗੇ ਹੋਏ ਕਿ ਸਾਡੇ ਡੋਪ ਟੈਸਟ ਆ ਜਿਹੜੇ ਫੋਕੇ ਫਾਈਟਰ ਨਹੀਂ, ਫੋਕੇ ਲਾਈਟਰ ਨਹੀਂ, ਇਹਨਾਂ ਦੇ ਵਿੱਚ ਬੰਦੇ ਫਸ ਵੀ ਜਾਂਦੇ ਆ। ਤੇ ਉਹ ਕਹਿੰਦਾ ਹੋਇਆ ਕੀ ਆ ਡੋਪ ਟੈਸਟ ਦੇ ਵਿੱਚ ਆਇਆ ਕੀ, ਤੇ ਮੈਨੂੰ ਆਖਿਆ, ਮੈਂ ਕਿਹਾ ਉਹਦੇ 'ਚ ਕਿਤੇ ਨੀਂਦ ਵਾਲੀਆਂ ਗੋਲੀਆਂ ਆਈਆਂ, ਚੌਧਰੀ ਸਾਹਿਬ ਨੇ ਕਿਤੇ ਉਹ ਖਾਧੀਆਂ ਸੀ। ਤੇ ਉਹ ਕਹਿੰਦਾ ਲੈ ਇਹ ਤੇ ਐਵੇਂ ਝੱਲਾ ਸੀਗਾ, ਇਹਨੂੰ ਸਾਡੇ ਵਾਲਾ ਫਾਰਮੂਲਾ ਅਪਣਾਉਣਾ ਚਾਹੀਦਾ ਸੀ। ਮੈਂ ਕਿਹਾ ਤੁਹਾਡੇ ਵਾਲਾ ਫਾਰਮੂਲਾ ਕੀ? ਉਹ ਹੱਸ ਕੇ ਕਹਿੰਦਾ खींच के रखा होता काम रोज का, एक मुर्गा एक बोतल वोद का, नींद भी अच्छी आती ना पंगा पड़ता डोप का। ਦੇਖ ਲਓ, ਆਪ ਤਾਂ ਕੁਛ ਜਿਹੜੇ ਉਹ ਕਰੀ ਜਾਂਦੇ ਨੇ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।